ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ। ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਜ਼ਿਆਦਾ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੀ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤੇ ਇਹਨਾਂ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਵਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੋਰ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਅਡਾਨੀ ਦੀ। ਕਹਿੰਦੇ ਡਿੱਗਦੇ ਅਡਾਨੀ ਦਾ ਸਹਾਰਾ ਬਣ ਗਏ ਮੋਦੀ। ਪ੍ਰਵੀਨ ਜੀ, ਜਿਸ ਦਿਨ ਅਡਾਨੀ ਦੇ ਸ਼ੇਅਰ ਡਿੱਗਣ ਤੋਂ ਬਾਅਦ ਦੁਬਾਰਾ ਥੋੜੇ ਥੋੜੇ ਵਧਣੇ ਸ਼ੁਰੂ ਹੋਏ ਸੀ, ਜਦੋਂ ਉਹ 21ਵੇਂ ਨੰਬਰ ਤੋਂ ਦੁਬਾਰਾ 18ਵੇਂ ਨੰਬਰ ਤੇ ਆਇਆ ਸੀ, ਆਪਾਂ ਉਸੇ ਦਿਨ ਚਰਚਾ ਕਰ ਰਹੇ ਸੀਗੇ ਕਿ ਵਾਹਿਗੁਰੂ ਮਾਫੀ, ਆਪਾਂ ਉਸੇ ਦਿਨੇ ਪ੍ਰਵੀਨ ਜੀ ਚਰਚਾ ਕਰ ਰਹੇ ਸੀਗੇ ਕਿ ਜਿਹੜੇ ਇਹ ਲੋਕ ਹੁੰਦੇ ਨੇ, ਇਹਨਾਂ ਨੇ ਕੁਝ ਆਲੇ ਦਾਲੇ ਆਪਣੇ ਅਜਿਹੇ ਸੱਜਣ ਮਿੱਤਰ ਰੱਖੇ ਹੁੰਦੇ ਨੇ ਕਿ ਉਹ ਅਚਾਨਕ ਉਹਨਾਂ ਦੇ ਸ਼ੇਅਰ ਚੱਕ ਲੈਣ ਤਾਂ ਕਿ ਥੋੜੀ ਜਿਹੀ ਬਾਜ਼ਾਰ ਦੇ ਵਿੱਚ ਸਥਿਤੀ ਠੀਕ ਬਣ ਜਾਵੇ। ਹਾਂਜੀ। ਸੋ ਹੁਣ ਉਹਨਾਂ ਚੋਂ ਇੱਕ ਮਿੱਤਰ ਨੇ ਤਾਂ ਫਿਰ ਸ਼ੇਅਰ ਕੀ ਚੱਕਣੇ ਸੀ, ਕੰਪਨੀ ਉਹ ਸਾਂਭਦੀ ਮੈਨੂੰ ਲੱਗਦਾ। ਸੋ ਉਹ ਵਿਅਕਤੀ ਜਾਂ ਉਹ ਸਰਕਾਰ, ਉਹ ਸਿਆਸਤਦਾਨ ਜਿਹੜੇ ਉਸ ਮਸਲੇ ਤੇ ਚਰਚਾ ਤੱਕ ਨਹੀਂ ਕਰਨਾ ਚਾਹੁੰਦੇ, ਪੂਰੀ ਸੰਸਦ ਗੂੰਜਦੀ ਆ, ਪੂਰੀ ਸੰਸਦ 'ਚ ਮੁੱਦਾ ਗੂੰਜਦਾ, ਵਿਰੋਧੀ ਧਿਰਾਂ ਰੌਲਾ ਪਾਉਂਦੀਆਂ, ਅੰਕੜੇ ਸਾਹਮਣੇ ਲਿਆਉਂਦੀਆਂ, ਮੀਡੀਆ ਬੋਲ ਰਿਹਾ, ਅਖਬਾਰਾਂ 'ਚ ਚਰਚਾ, ਸੋਸ਼ਲ ਮੀਡੀਆ ਤੇ ਚਰਚਾ, ਪਰ ਸਰਕਾਰ ਦੀ ਮੂੰਹ ਦੇ ਉੱਤੇ, ਸਰਕਾਰ ਦੀ ਜੀਭ ਦੇ ਉੱਤੇ ਇੱਕ ਨਾਂ ਤੱਕ ਨਹੀਂ ਆਉਂਦਾ। ਇਹ ਹੁਣ ਇੱਥੋਂ ਹਿਸਾਬ ਲਾ ਲਓ ਕੀ ਹੈ। ਪਰ ਦੂਸਰੇ ਪਾਸੇ ਉਹਦੀ ਪੂਰਤੀ ਕਰਦੇ ਨਜ਼ਰ ਆਉਂਦੇ ਨੇ, ਉਹਦੇ ਘਾਟੇ ਦਾ ਪੂਰਾ ਕਰਨ ਦਾ ਹੀਲਾ ਵਸੀਲਾ ਕਰਦੇ ਨਜ਼ਰ ਆਉਂਦੇ ਨੇ। ਆ ਇੱਕ ਤੱਥ ਸਾਹਮਣੇ ਆ ਰਿਹਾ, ਇੱਕ ਫੈਸਲਾ ਸਰਕਾਰ ਦਾ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਜਿਹੜਾ ਝਾਰਖੰਡ ਤੋਂ, ਛੱਤੀਸਗੜ੍ਹ ਤੋਂ, ਉੱਥੇ ਦੀਆਂ ਖਦਾਨਾਂ ਚੋਂ ਜਿਹੜਾ ਕੋਲਾ ਨਿਕਲਦਾ, ਉਹ ਕੋਲਾ ਚਾਹੇ ਪੰਜਾਬ ਆਉਣਾ, ਚਾਹੇ ਹਰਿਆਣੇ ਆਉਣਾ, ਚਾਹੇ ਕਿਤੇ ਹੋਰ ਜਾਣਾ, ਜਿਹੜਾ ਉਹ ਸੂਬਿਆਂ ਨੂੰ ਜਾਣਾ, ਹੁਣ ਖਦਾਨਾਂ ਚੋਂ ਸਿੱਧਾ ਟਰੱਕਾਂ 'ਚ ਲੱਦ ਕੇ ਉਹਨਾਂ ਸੂਬਿਆਂ ਨੂੰ ਨਹੀਂ ਜਾਇਆ ਕਰੂਗਾ ਜੀ। ਉਹ ਬਕਾਇਦਾ ਤੌਰ ਤੇ ਪਹਿਲਾਂ ਉੱਥੋਂ ਕੋਲਾ ਮੁੰਦਰਾ ਜਿਹੜੀ ਉਹ ਹੈ ਪੋਰਟ, ਹੁਣ ਕਿਹਦੀ ਪੋਰਟ ਹੈ ਸਾਰਿਆਂ ਨੂੰ ਪਤਾ ਹੈ, ਉਹ ਮੁੰਦਰਾ ਪੋਰਟ ਅਡਾਨੀ ਦੀ ਪੋਰਟ ਹੈ ਨਾ। ਸੋ ਉਸ ਦੇ ਉੱਤੇ ਜਾਏਗਾ ਜਹਾਜ਼ ਰਾਹੀਂ, ਉੱਥੋਂ ਫਿਰ ਮਤਲਬ ਕਿ ਤੁਰੇਗਾ ਤੇ ਫਿਰ ਇਹ ਅੱਗੇ ਜਿਹਨੇ ਲੈ ਕੇ ਜਾਣਾ ਉਹਨੂੰ ਮਿਲੇਗਾ। ਸੋ ਇਹ ਫਰਮਾਨ, ਇਹ ਤੁਗਲਕੀ ਫਰਮਾਨ ਮੈਨੂੰ ਸਮਝ ਨਹੀਂ ਆਇਆ ਜੀ ਕਿ ਇਹਦੇ ਪਿੱਛੇ ਮਤਲਬ ਕਿ ਕਿਹੜਾ ਸੂਬਿਆਂ ਦਾ ਭਲਾ ਹੋ ਜਾਣਾ। ਪ੍ਰਵੀਨ ਜੀ, ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦਾ। ਪਾਵਰਕੌਮ ਦੀ ਆਪਾਂ ਲਗਾਤਾਰ ਪਿਛਲੇ 3-4 ਦਿਨਾਂ ਤੋਂ ਗੱਲ ਕਰ ਰਹੇ ਹਾਂ। ਹਾਂਜੀ, ਉਹ ਡੁੱਬਣ ਕਿਨਾਰੇ ਆ, ਉਹਦੀ ਸਥਿਤੀ ਬਹੁਤ ਮਾੜੀ ਆ। ਰਹਿੰਦੀ ਖੁੰਦੀਆਂ ਕਸਰਾਂ ਸਰਕਾਰਾਂ ਹੋਰ ਕੱਢੀ ਜਾਂਦੀਆਂ ਨੇ ਪੰਜਾਬ ਦੇ ਵਿੱਚ। ਕੱਲ ਪਤਾ ਲੱਗਿਆ ਮੈਨੂੰ ਕਿ 23-24 ਤਰੀਕ ਨੂੰ ਇਹਨਾਂ ਨੇ ਕੋਈ ਸੰਮੇਲਨ ਕਰਨਾ ਇੰਡਸਟਰੀਲਿਸਟ ਦਾ, ਹੈ ਨਾ। ਉਹਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਜਿਹੜਾ ਨਵੇਂ ਇੰਡਸਟਰੀਲਿਸਟਾਂ ਨੂੰ ਸਹੂਲਤਾਂ ਦੇ ਰਹੇ ਨੇ ਤੇ ਪੁਰਾਣਿਆਂ ਨੂੰ ਮਾਰੀ ਜਾਂਦੇ ਨੇ। ਉਹ ਕਹਿੰਦੇ ਕਿ ਜਿਹੜੀ ਚੀਜ਼ ਦੀ ਇੰਡਸਟਰੀ ਪੰਜਾਬ 'ਚ ਪਹਿਲਾਂ ਲੱਗੀ ਆ, ਤੁਸੀਂ ਉਸੇ ਚੀਜ਼ ਦੀ ਇੰਡਸਟਰੀ ਲਿਆਉਣ ਦੇ ਲਈ ਜੇ ਸਕੀਮਾਂ ਦਓਗੇ ਉਹਨਾਂ ਨੂੰ, ਤਾਂ ਸਾਡੀ ਇੰਡਸਟਰੀ ਦਾ ਪੱਠਾ ਬਹਿ ਜਾਣਾ। ਬਿਲਕੁਲ। ਹੁਣ ਪੁਰਾਣਿਆਂ ਨੂੰ ਬਿਜਲੀ 5.5, ਜਿਹੜੀ ਸਾਰੇ ਟੈਕਸ ਖਰਚੇ ਪਾ ਕੇ 9 ਰੁਪਏ ਪੈਂਦੀ ਆ, ਨਵਿਆਂ ਨੂੰ ਬਿਜਲੀ 5 ਰੁਪਏ। ਪੁਰਾਣਿਆਂ ਲਈ ਕੋਈ ਰਹਿਤ ਨਹੀਂ, ਨਵਿਆਂ ਲਈ 4000 ਰੁਪਇਆ ਜੇ ਬੀਬੀਆਂ ਨੂੰ ਵਰਕਰ ਰੱਖਣਗੇ, 3000 ਰੁਪਇਆ ਜੇ ਬੰਦਿਆਂ ਨੂੰ ਵਰਕਰ ਰੱਖਣਗੇ, ਸਰਕਾਰ ਦਊਗੀ। ਹੁਣ ਪੁਰਾਣੇ ਕਹਿੰਦੇ ਕਿ ਭਾਈ ਸਾਡੇ ਵਾਲਾ ਮੁਲਾਜ਼ਮ ਤਾਂ ਉੱਧਰ ਜਾਊਗਾ, ਅਗਲੇ ਕਹਿਣਗੇ 10,000 ਅਸੀਂ ਦੇਵਾਂਗੇ, 4,000 ਉੱਧਰੋਂ ਆ ਗਿਆ, 14,000 ਲੈ ਲੈ, ਇੱਧਰ ਤੈਨੂੰ 12,000 ਮਿਲਦੀ ਆ। ਪਰ ਉੱਧਰ ਕੰਪਨੀ ਵਾਲੇ ਦਾ 10,000 ਲੱਗਿਆ ਤੇ ਅਸੀਂ ਜੇ 14 ਤੇ ਰੱਖਦੇ ਹਾਂ, ਦੁਬਾਰਾ ਸਾਡਾ 4 ਵੱਧ ਆਪਣੇ ਕੋਲੋਂ ਲੱਗਿਆ, ਉਹਨੂੰ ਸਰਕਾਰ ਕੋਲੋਂ ਆ ਗਿਆ। ਸੋ ਇਹੀ ਜਿਹੀਆਂ ਸਕੀਮਾਂ ਨਵੀਆਂ ਕੱਢੀ ਜਾਂਦੇ ਨੇ, ਉਹਨਾਂ ਨੂੰ ਟੈਕਸਾਂ 'ਚ ਵੀ ਮਾਫੀ, ਸਾਰਾ ਕੁਛ। ਉਹਨਾਂ ਨੂੰ NOC ਦੀ ਵੀ ਲੋੜ ਨਹੀਂ, ਕਹਿੰਦਾ ਅਸੀਂ NOC ਉਡੀਕੀ ਜਾਂਦੇ ਹਾਂ। ਸੋ ਇੱਥੇ ਇਸ ਮਸਲਿਆਂ ਤੇ ਲੈ ਕੇ ਵੀ, ਬਿਜਲੀ ਵਾਲਾ ਮਾਮਲਾ ਆਪਾਂ ਲਗਾਤਾਰ, ਘਾਟੇ ਵਾਲਾ ਮਸਲਾ, ਸਬਸਿਡੀ ਵਾਲਾ ਮਸਲਾ। ਸੋ ਹੁਣ ਆਹ ਇੱਕ ਨਵੀਂ ਮਾਰ ਪੈ ਗਈ। ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾਓ ਪ੍ਰਵੀਨ ਜੀ ਕਿ ਜੇਕਰ ਤੁਸੀਂ ਝਾਰਖੰਡ ਤੋਂ ਪੰਜਾਬ ਕੋਲਾ ਲਿਆਉਣਾ, ਠੀਕ ਹੈ, ਤਾਂ ਰੇਲ ਮਾਰਗ ਰਾਹੀਂ 1830 ਕਿਲੋਮੀਟਰ ਦਾ ਸਫ਼ਰ ਪੈਂਦਾ। ਤੇ ਹੁਣ
ਪਹਿਲਾਂ ਚਾਹੇ ਉੱਥੋਂ ਚੱਕ ਕੇ ਉਹਨੂੰ ਜਹਾਜ਼ ਰਾਹੀਂ ਲੈ ਜਾਓ, ਚਾਹੇ ਟਰੱਕ ਰਾਹੀਂ ਲੱਦ ਕੇ ਲੈ ਜਾਓ, ਚਾਹੇ ਮੁੰਦਰਾ ਪੋਰਟ ਤੇ ਪਹੁੰਚਾ ਲਓ, ਮੁੰਦਰਾ ਪੋਰਟ ਤੋਂ ਫਿਰ ਤੁਸੀਂ ਉਹਨੂੰ ਫਿਰ ਟਰੱਕਾਂ ਰਾਹੀਂ ਲੱਦੋ, ਰੇਲ ਗੱਡੀ ਰਾਹੀਂ ਲੱਦੋ, ਜੋ ਕਰਨਾ ਕਰ ਲਓ। ਪੰਜਾਬ ਤੱਕ ਆਉਂਦੇ ਆਉਂਦੇ 4000 ਕਿਲੋਮੀਟਰ ਘੁੰਮ ਲੂਗਾ ਕੋਲਾ। ਉਹ ਅੱਛਾ, ਕਿੱਥੇ ਕਿਤੇ 1800 ਤੋਂ ਕਿੱਥੇ 4000? 1830 ਕਿਲੋਮੀਟਰ, ਕਿਤੇ 4000, ਦੁੱਗਣੇ ਤੋਂ ਵੀ ਵੱਧ। ਦੁੱਗਣੇ ਤੋਂ ਵੀ ਵੱਧ। 2000 ਤੋਂ ਬਾਅਦ 4000 ਹੁੰਦਾ ਜੇ 2 ਨਾਲ ਗੁਣਾ ਕਰਦਾ ਮੈਂ, ਤੇ ਇੱਥੇ 1830 ਤੋਂ 4000 ਕਿਲੋਮੀਟਰ। ਮਤਲਬ ਕਿਹੜੀ ਸਿਆਣਪ ਹੈ, ਕਿਹੜਾ ਹਿਸਾਬ ਕਿਤਾਬ ਹੈ, ਕਿਹੜਾ ਜੋੜ ਘਟਾ ਪੜ੍ਹਦੇ ਆ ਮੋਦੀ ਜੀ, ਮੈਨੂੰ ਨਹੀਂ ਪਤਾ। ਸੋ ਪਰ ਮਿੱਤਰਾਂ ਨੂੰ ਸਹਾਇਤਾ ਕਰਨੀ ਹੈ, ਫਿਰ ਮਿੱਤਰਾਂ ਦੇ ਲਈ ਸਾਰਾ ਕੁਝ, ਕਹਿੰਦੇ ਇਸ਼ਕ ਤੇ ਲੜਾਈ 'ਚ ਸਭ ਕੁਝ ਜਾਇਜ਼ ਹੈ। ਸੋ ਇਹ ਅੰਨਾ ਇਸ਼ਕ ਹੈ। ਸੋ ਉਹਦਾ ਨਤੀਜਾ ਕਿ ਇਸ ਮੌਕੇ ਪੰਜਾਬ ਦਾ ਪਾਵਰਕੌਮ ਦਾ ਹੋਰ ਪੱਠਾ ਬੈਠ ਸਕਦਾ, ਪੰਜਾਬ 'ਚ ਕੋਲੇ ਦੀ ਦਿੱਕਤ ਹੋਰ ਵੱਧ ਸਕਦੀ ਹੈ। ਹੋਰ ਛੱਡੋ, ਉਹ ਕਹਿੰਦੇ ਕਿ ਆ ਕੋਲਾ ਪਹੁੰਚਣ ਨੂੰ ਇਹ 15 ਦਿਨ 20 ਦਿਨ ਲੱਗ ਜਾ ਕਰਨੇ। ਪਹਿਲਾਂ ਜਿਹੜਾ 2 ਤੋਂ 3 ਦਿਨ 'ਚ ਆ ਤਾਂ ਜਾਂਦਾ, ਹੁਣ 15-20 ਦਿਨਾਂ 'ਚ ਆਇਆ ਕਰੂਗਾ। ਹੋਰ ਇਹਦੇ ਨਾਲ ਇਹ ਜਿਹੜੇ ਰਿਟਾਇਰਡ ਚੀਫ ਇੰਜੀਨੀਅਰ ਨੇ ਭੁਪਿੰਦਰ ਸਿੰਘ, ਉਹਨਾਂ ਦੇ ਹਵਾਲੇ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਸਮੁੰਦਰੀ ਜਹਾਜ਼ ਦੇ ਰਾਹੀਂ ਕੋਲਾ ਲਿਆਉਣਾ ਪਾਵਰਕੌਮ ਦੇ ਲਈ ਖਰਚੇ ਦਾ ਬੋਝ ਵੀ ਤਾਂ ਵਧਣਾ। ਠੀਕ ਹੈ, ਕਹਿੰਦੇ ਕੱਲਾ ਸਫ਼ਰ ਹੀ ਨਹੀਂ ਵਧਣਾ, ਕੱਲਾ ਸਮਾਂ ਹੀ ਨਹੀਂ ਵਧਣਾ, ਪੈਸੇ ਦੀ ਲਾਗਤ ਵੀ ਤਾਂ ਵਧਣੀ ਜੀ। ਫਿਰ ਤੁਸੀਂ ਉਨਾ ਹੀ ਲੈਣਾ ਨਾ, ਕਿ ਹੁਣ ਇੰਨਾ ਤੈਅ ਕੀਤਾ ਜੀ, ਤੁਹਾਡਾ ਮਾਲ ਉੱਥੋਂ ਚੱਕ ਕੇ ਉੱਥੇ ਲਿਆਈ ਸੀ, ਉੱਥੋਂ ਚੱਕ ਕੇ ਤੁਹਾਨੂੰ ਪਹੁੰਚਾਇਆ ਜੀ, ਭਾੜਾ ਤਾਂ ਤੁਹਾਡੇ ਹੀ ਸਿਰ ਪੈਣਾ। ਸੋ ਇਸ ਲਈ ਉਹਦੇ ਨਾਲ ਫਿਰ ਬਿਜਲੀ ਦੇ ਰੇਟ ਮਹਿੰਗੇ ਹੋਣਗੇ ਜੀ, ਤੇ ਬਿਜਲੀ ਦੇ ਰੇਟ ਕਿਹਦੇ ਪਰ ਅਸਰ ਕਰਨਗੇ? ਇੱਧਰ ਤਾਂ ਮੁਫਤ ਵਾਲੀ ਸਕੀਮ ਚਲਾਈ ਵੀ ਹੈ, ਫਿਰ ਚਾਹੇ ਉਹ ਦੁਕਾਨ ਵਾਲੇ ਤੇ ਆਵੇ, ਚਾਹੇ ਉਹ ਛੋਟੇ ਵਪਾਰੀ ਤੇ ਆਵੇ, ਚਾਹੇ ਉਹ ਕਾਰੋਬਾਰੀ ਤੇ ਆਵੇ, ਚਾਹੇ ਜਿਨ੍ਹਾਂ ਦਾ ਬਿੱਲ ਭਰਨ ਜੋਗੇ ਆ ਉਹਨਾਂ ਤੇ ਆਵੇ। ਸੋ ਇੱਕ ਨਵਾਂ ਮਸਲਾ ਖੜਾ। ਸੋ ਇਹ ਸਾਰੇ ਚੋਂ ਕੁੱਲ ਮਿਲਾ ਕੇ ਇਹ ਆ ਕਿ ਜਿਹੜੀ ਬੀਜੇਪੀ ਸਰਕਾਰ ਹੈ ਉਹ ਸ਼ਰੇਆਮ ਗੌਤਮ ਅਡਾਨੀ ਦੀ ਮਦਦ ਕਰਦੀ ਨਜ਼ਰ ਆ ਰਹੀ ਆ, ਉਹਨੂੰ ਸਹਾਰਾ ਦਿੰਦੀ ਨਜ਼ਰ ਆ ਰਹੀ ਹੈ, ਉਹਦੇ ਲਈ ਕੰਮ ਕਰਦੀ ਨਜ਼ਰ ਆ ਰਹੀ ਆ, ਪਰ ਉਹਦੇ ਨਾਂ ਤੇ ਚਰਚਾ ਤੱਕ ਕਰਨ ਲਈ ਤਿਆਰ ਨਹੀਂ। ਇਸ ਪਹਿਲੂ ਤੋਂ ਸਮਝ ਆਉਂਦੀ। ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਸਾਡੀ ਮੁਫਤ ਵਾਲੀ ਸਕੀਮ ਨੂੰ ਢਾਹ ਮਾਰਨ ਦੀ ਕੋਸ਼ਿਸ਼ ਹੈ। ਅਜਿਹੇ ਫੈਸਲੇ ਦਾ ਅਸਰ ਦਿੱਲੀ ਤੇ ਵੀ ਹੋਣਾ, ਪੰਜਾਬ ਤੇ ਵੀ ਹੋਣਾ, ਕਿਉਂਕਿ ਜਿਹੜੇ ਬਾਹਰੋਂ ਖਰੀਦ ਰਹੇ ਹੋ, ਬਾਹਰੋਂ ਵੀ ਤਾਂ ਥਰਮਲ ਪਲਾਂਟ ਵਾਲਿਆਂ ਨੇ ਪੈਦਾ ਕਰਕੇ ਵੇਚਣੀ ਆ, ਉਹਨਾਂ ਨੇ ਤਾਂ ਕੋਲਾ ਲਿਆਉਣਾ। ਤੇ ਜੇ ਹਿਮਾਚਲ ਵਰਗਾ ਸੂਬਾ, ਦਿੱਲੀ ਵਰਗਾ ਸੂਬਾ ਬਾਹਰੋਂ ਬਿਜਲੀ ਖਰੀਦ ਅਗਲੇ ਨੇ ਕਹਿਣਾ ਜੀ ਹੁਣ ਤਾਂ ਮਹਿੰਗੀ ਹੋ ਗਈ, ਸਾਨੂੰ ਕੋਲੇ ਦਾ ਭਾੜਾ ਮਹਿੰਗਾ ਪੈ ਗਿਆ। ਇੱਧਰ ਪੰਜਾਬ ਦੇ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟਾਂ 'ਚ ਪਹਿਲਾਂ ਹੀ ਪ੍ਰਵੀਨ ਜੀ ਕੋਲਾ ਧੋਣ ਦਾ ਵੀ ਤੇ ਢੋਣ ਦਾ ਵੀ ਬੋਝ ਪੈਂਦਾ। ਹੁਣ ਢੋਣ ਦਾ ਖਰਚਾ ਹੋਰ ਵੱਧ ਜਾਣਾ, ਉਹਨਾਂ ਬਿਜਲੀ ਹੋਰ ਮਹਿੰਗੀ ਹੋ ਜਾਣੀ। ਜਿਹੜੇ ਆਪਣੇ ਸਰਕਾਰੀ ਚੱਲਦੇ ਨੇ ਉਹਨਾਂ ਤੇ ਸਿੱਧਾ ਅਸਰ ਪੈਣਾ। ਸੋ ਕੁੱਲ ਮਿਲਾ ਕੇ ਪੰਜਾਬ ਦੀ ਬਿਜਲੀ ਵਾਲਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਐਕਟੀ ਸੰਕਟ ਖੜਾ ਹੋਊਗਾ, ਉਹ ਸੰਕਟ ਦੇ ਵਿੱਚ ਅਡਾਨੀ ਤੇ ਮੋਦੀ ਦਾ ਵੀ ਵੱਡਾ ਯੋਗਦਾਨ ਹੋਊਗਾ ਜੇਕਰ ਪੰਜਾਬ 'ਚ ਬਿਜਲੀ ਦਾ ਸੰਕਟ ਭਿਆਨਕ ਖੜਾ ਹੋਇਆ। ਬਿਲਕੁਲ ਸਹੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ ਕਿਸਾਨੀ ਦੀ। ਕਿਸਾਨ ਕਹਿੰਦੇ ਦਿੱਲੀ ਨੂੰ ਕੂਚ ਕਰ ਸਕਦੇ ਨੇ ਤੇ ਉੱਥੇ ਹੁਣ ਇੱਕ ਵਾਰ ਫਿਰ ਤੋਂ ਪੱਕੇ ਡੇਰੇ ਲਾ ਸਕਦੇ। ਬਿਲਕੁਲ ਪ੍ਰਵੀਨ ਜੀ, ਇੱਧਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਜਾਰੀ ਹੈ। ਕੱਲ ਚੌਥਾ ਜਥਾ ਗਿਆ। ਬੇਸ਼ੱਕ ਤਣਾਅ ਵਾਲੀ ਸਥਿਤੀ ਬਰਕਰਾਰ ਸੀ ਔਰ ਪਰਚੇ ਦੋਹਰੇ ਦਰਜ ਹੋ ਗਏ। ਉਹੀ ਪਰਚੇ ਚੰਡੀਗੜ੍ਹ ਪੁਲਿਸ ਨੇ ਵੀ ਦਰਜ ਕੀਤੇ ਆ, ਉਹੀ ਪਰਚੇ ਪੰਜਾਬ ਪੁਲਿਸ ਨੇ ਵੀ ਦਰਜ ਕਰ ਲਏ। ਚੰਡੀਗੜ੍ਹ ਪੁਲਿਸ ਨੇ ਇਰਾਦਾ ਕਤਲ ਦੀਆਂ, ਲੁੱਟ ਖੋਹ ਦੀਆਂ, ਵਾਰਦਾਤਾਂ ਦੀਆਂ ਸਾਰੀਆਂ ਧਾਰਾਵਾਂ ਲਾ ਕੇ ਕੁਝ ਬੰਦਿਆਂ ਦੇ ਨਾਮ ਵੀ ਲਿਖ ਲਏ ਹੈ ਨਾ। ਹਵਾਰੇ ਹੋਰਾਂ ਦੇ ਪਿਤਾ ਦਾ ਨਾਂ ਜਿਹੜਾ ਉਹ ਮਤਲਬ ਕਹਿੰਦੇ ਲਿਖਿਆ ਨਾ, ਉਹਨਾਂ ਦਾ ਜ਼ਿਕਰ ਹੈ। ਜਿਹੜੇ ਲੋਕ ਅਧਿਕਾਰ ਵਾਲੇ ਨੇ ਉਹਨਾਂ ਦਾ ਨਾਂ ਹੈ, ਕੁਝ ਹੋਰ ਨਾਮ ਨੇ, ਉਹ ਤੋਂ ਬਿਨਾਂ ਬਾਕੀ ਅਣਪਛਾਤੇ। ਪੰਜਾਬ ਨੇ ਸਾਰੇ ਅਣਪਛਾਤਿਆਂ ਤੇ ਪਰਚੇ ਦਰਜ ਕੀਤੇ ਨੇ ਤੇ ਵੀਡੀਓ ਮੰਗੀਆਂ ਜਾ ਰਹੀਆਂ ਨੇ। ਵੀਡੀਓ 'ਚ ਮਤਲਬ ਕਿ ਆਪਾਂ ਪਹਿਲਾਂ ਹੀ ਕੱਲ ਗੱਲ ਕਰ ਰਹੇ ਸੀ ਕਿ ਵੀਡੀਓ ਨੂੰ ਉਦਾਹਰਨ ਬਣਾਉਣਗੇ, ਦੇਖੋ ਜੀ ਕਿ ਸਾਨੂੰ ਕੁੱਟਿਆ ਜੀ। ਸੋ ਜਦੋਂ ਬੈਰੀਗੇਡ, ਹੁਣ ਕੱਲ ਬੈਰੀਗੇਡ ਦੇ ਪਿੱਛੇ ਖੜੀ ਸੀ ਚੰਡੀਗੜ੍ਹ ਪੁਲਿਸ, ਉਸ ਦਿਨ ਬੈਰੀਗੇਡ ਦੇ ਮੂਹਰੇ ਕਿਉਂ ਖੜੀ ਸੀ? ਜੀ, ਜੇ ਤੁਹਾਡੀ ਹੱਦ ਹੈ, ਤੁਸੀਂ ਬੈਰੀਗੇਡ ਨਹੀਂ ਕੀਤੀ ਤਾਂ ਬੈਰੀਗੇਡ ਨਹੀਂ ਦੇ ਪਰਲੇ ਪਾਸੇ ਖੜਦੇ ਨਾ। ਸੋ ਇਸ ਲਈ ਕਾਫੀ ਕੁਛ ਉਹ 'ਚ ਕੋਈ ਲੱਗਦਾ ਹੈ ਕਿ ਉਹ ਪਹਿਲਾਂ ਹੀ ਇੱਕ ਪਲਾਨ ਸੀਗਾ ਕਿ ਆਪਾਂ ਬਰਾਬਰ ਸਾਹਮਣਾ ਨਹੀਂ ਕਰਨਾ ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ, ਹਮਲਾ ਹੋਣ ਦੇਣਾ। ਸੋ ਹਮਲਾ ਹੋਣ ਦਾ ਮਾਹੌਲ ਬਣਾਇਆ ਜਾਂ ਅਚਾਨਕ ਹੋ ਗਿਆ, ਇਹ ਵੱਖਰਾ ਸਵਾਲ ਹੈ। ਪਰ ਕੱਲ ਤਣਾਅ ਦੇ ਬਾਵਜੂਦ ਵੀ ਸ਼ਾਂਤਮਈ ਤਰੀਕੇ ਦੇ ਨਾਲ 3 ਘੰਟੇ ਤੋਂ ਵੱਧ ਜਥੇ ਨੇ ਬੈਠ ਕੇ ਉੱਥੇ ਨਾਮ ਜਪਿਆ। ਨਾਮ ਜਪਣ ਤੋਂ ਬਾਅਦ ਉੱਥੇ ਲੰਗਰ ਛਕਿਆ ਤੇ ਫਿਰ ਵਾਪਸ ਗਏ। ਪਰ ਕੱਲ ਪੰਜਾਬ ਪੁਲਿਸ ਵੀ ਥੋੜੀ ਚਕੰਨੀ ਸੀ ਤੇ ਪੰਜਾਬ ਪੁਲਿਸ ਨੂੰ ਕਿਹਾ ਕਿ ਤੁਸੀਂ ਆਪਣੇ ਵਾਲੇ ਪਾਸੇ ਰੋਕਣਾ, ਕੱਲ ਉਹ ਰੋਕਦੀ ਨਜ਼ਰ ਆਈ। ਸੋ ਇਸ ਲਈ ਇੱਧਰ ਤਾਂ ਆਹ ਮੋਰਚਾ ਚੱਲ ਰਿਹਾ। ਦੂਸਰੇ ਪਾਸੇ ਕਿਸਾਨ ਕਹਿੰਦੇ ਅਸੀਂ ਫਿਰ ਦਿੱਲੀ ਨੂੰ ਆ ਗਏ। ਕੱਲ ਜਿਹੜੀ ਵੱਡੀ ਬੈਠਕ ਹੋਣੀ ਸੀ ਐਸਕੇਐਮ ਦੀ, ਉਹ ਕੁਰੂਕਸ਼ੇਤਰ ਦੇ ਵਿੱਚ ਹੋਈ। ਸੋ ਜਿਹੜੀ ਉੱਥੇ ਜਾਟ ਧਰਮਸ਼ਾਲਾ, ਉਹਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ। ਸੋ ਉਹ ਸਾਰੇ ਇਕੱਠ ਦੇ ਵਿੱਚ ਯੁੱਧਵੀਰ ਹੋਰੀ, ਰਾਜ ਰਾਮ ਸਿੰਘ ਹੋਰੀ ਤੇ ਬਾਕੀ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਕਿਸਾਨ ਆਗੂਆਂ ਦੀ ਅਗਵਾਈ 'ਚ ਇਹ ਫੈਸਲਾ ਲਿਆ ਜਾਂਦਾ ਕਿ ਜਿਹੜੇ 1 ਸਾਲ ਹੋ ਚੁੱਕੇ ਅੰਦੋਲਨ ਨੂੰ ਖਤਮ ਹੋਇਆ,
ਸਾਲ ਬੀਤਣ ਦੇ ਬਾਵਜੂਦ ਵੀ ਉਹ ਮੰਗਾਂ ਤੇ ਗੌਰ ਨਹੀਂ ਹੋਇਆ, ਚਾਹੇ MSP ਦੇਣ ਦੀ ਗੱਲ ਹੋਵੇ, ਚਾਹੇ ਲਖੀਮਪੁਰੀ ਖੀਰੀ ਵਾਲੇ ਮਾਮਲੇ ਦੇ ਵਿੱਚ ਮੰਤਰੀ ਦੇ ਅਸਤੀਫੇ ਦੀ ਗੱਲ ਹੋਵੇ, ਚਾਹੇ ਉਹ ਫਸਲ ਖਰਾਬ ਹੋਣ ਤੇ ਬੀਮੇ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਸੋਧ ਵਾਲੇ ਮਸਲੇ ਹੋਣ, ਚਾਹੇ ਪੋਲਿਊਸ਼ਨ ਵਾਲੇ ਮਸਲੇ ਹੋਣ, ਚਾਹੇ ਛੋਟੇ ਕਿਸਾਨਾਂ ਨੂੰ ਜਾਂ ਬਾਰਡਰ ਦੇ ਕਿਨਾਰੇ ਵਾਲੇ ਕਿਸਾਨਾਂ ਨੂੰ 5000 ਰੁਪਈਆ ਫਿਕਸ ਪੈਨਸ਼ਨ ਦੇਣ ਦੀ ਮਹੀਨੇ ਦੀ ਗੱਲ ਹੋਵੇ, ਚਾਹੇ ਉਹਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੀ ਸੰਭਾਲ ਦੀ ਗੱਲ ਹੋਵੇ, ਉਹਨਾਂ ਪਰਿਵਾਰਾਂ ਲਈ ਕੋਈ ਰਾਹਤ ਰਾਸ਼ੀ ਦੀ ਗੱਲ ਹੋਵੇ, ਚਾਹੇ ਅਜੇ ਵੀ ਪਰਚੇ ਜਿਹੜੇ ਖੜ ਰਹੇ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਹੋਵੇ, ਕਹਿੰਦੇ ਕਿਸੇ ਗੱਲ ਤੇ ਗੌਰ ਨਹੀਂ। ਸੋ ਇਸ ਲਈ ਕਹਿੰਦੇ 20 ਮਾਰਚ ਨੂੰ ਦਿੱਲੀ ਪਹੁੰਚਾਂਗੇ, ਦਿੱਲੀ ਪਹੁੰਚ ਕੇ ਜੰਤਰ ਮੰਤਰ ਤੇ ਮਹਾ ਪੰਚਾਇਤ ਕਰਾਂਗੇ ਤੇ ਉੱਥੇ ਹੀ ਫੈਸਲਾ ਲਵਾਂਗੇ, ਜੇ ਬੈਠਣਾ ਦੁਬਾਰਾ ਬਹਿ ਜਾਾਂਗੇ ਉੱਥੇ ਕਹਿੰਦੇ। ਸੋ ਇਸ ਲਈ ਜਿਹੜੀ ਹੁਣ ਆਹ ਵਿੱਚ ਗੱਲ ਪ੍ਰਵੀਨ ਜੀ ਕਿ 20 ਮਾਰਚ ਨੂੰ ਜੰਤਰ ਮੰਤਰ ਤੇ ਮਹਾ ਪੰਚਾਇਤ ਕਰਦਿਆਂ ਹੀ ਫੈਸਲਾ ਲੈਣਾ ਕਿ ਪੱਕੇ ਬਹਿਣਾ, ਤੇ ਜੇ ਲੱਗਿਆ ਬਹਿਣਾ ਤਾਂ ਉੱਥੇ ਹੀ ਬਹਿ ਜਾਾਂਗੇ। ਸੋ ਇਹ ਜੇਕਰ ਸਰਕਾਰਾਂ ਨੂੰ ਲੱਗਿਆ, ਕੇਂਦਰ ਨੂੰ ਲੱਗਿਆ, ਉੱਥੇ ਦੇ ਪ੍ਰਸ਼ਾਸਨ ਨੂੰ ਲੱਗਿਆ, ਤਾਂ ਹੋ ਸਕਦਾ ਫਿਰ ਜੰਤਰ ਮੰਤਰ ਪਹੁੰਚਣ ਦੀ ਬਜਾਏ ਸਿੰਘੂ ਟਿੱਕਰੀ ਬਾਰਡਰ ਤੇ ਰੋਕ ਲਿਆ ਜਾਵੇ ਇਹਨਾਂ ਕਾਫਲਿਆਂ ਨੂੰ ਜੀ। ਸੋ ਇਹ ਦੇਖਣ ਵਾਲੀ ਗੱਲ ਹੋਗੀ। ਹੁਣ ਕਾਫਲੇ ਕਿੰਨੇ ਰੂਪ ਚ ਜਾਂਦੇ ਨੇ, ਦੇਖੋ ਇਹ ਤਾਂ ਜਥੇਬੰਦੀਆਂ ਵੀ ਯਾਦ ਰੱਖਣ ਕਿ ਹੁਣ ਉਹ ਰੰਗ ਤਾਂ ਨਹੀਂ ਚੜ੍ਹਨਾ, ਇਹ ਉਸ ਭੁਲੇਖੇ ਚ ਨਾ ਰਹਿਣ ਕਿ ਹੁਣ ਉਸ ਆਪ ਮਾਰੇ, ਕਿਉਂਕਿ ਉਹ ਮੁੱਦਾ ਵੀ ਵੱਡਾ ਸੀ, ਉਹ ਜ਼ਮੀਨਾਂ ਖੋਹਣ ਵਾਲਾ ਜਿਹਨੂੰ ਅਸੀਂ ਮਾਂ ਮੰਨਦੇ ਹਾਂ ਆਪਣੀ ਧਰਤ ਮਾਂ ਨੂੰ, ਉਹ ਖੋਹਣ ਦਾ ਮਸਲਾ ਸੀ। ਤੇ ਹੁਣ ਮੈਨੂੰ ਲੱਗਦਾ ਜਥੇਬੰਦੀਆਂ ਕਿਸਾਨੀ ਮਸਲਿਆਂ ਦੇ ਨਾਲ ਨਾਲ ਆਪਣੀ ਹੋਂਦ ਦੀ ਲੜਾਈ ਵੱਧ ਲੜਦੀਆਂ ਨਜ਼ਰ ਆਉਂਦੀਆਂ ਨੇ। ਠੀਕ ਹੈ, ਆਪਣੇ ਆਪ ਨੂੰ ਮਤਲਬ ਕਿ ਕਾਇਮ ਰੱਖਣ ਲਈ ਉਹਦੇ ਲਈ ਵੱਧ ਲੜਦੀਆਂ ਨਜ਼ਰ ਆਉਂਦੀਆਂ ਨੇ। ਸੋ ਇਸ ਲਈ ਉਹਦੇ ਵਿੱਚੋਂ ਵੀ ਇੱਕ ਕਵਾਇਦ ਜਨਮੀ ਹੈ। ਨਹੀਂ ਤਾਂ ਹੁਣ ਜੇਕਰ ਤੁਸੀਂ ਚਾਹੋ ਤਾਂ ਸਰਕਾਰ ਕੋਲ ਡੈਲੀਗੇਸ਼ਨ ਲੈ ਕੇ ਜਾਓ, ਇਹਨਾਂ ਮਸਲਿਆਂ ਲਈ ਸਰਕਾਰ ਨਾਲ ਰਾਬਤਾ ਕਰੋ, ਬੈਠੋ ਉਹਨਾਂ ਦੇ ਬੂਹਿਆਂ ਤੇ, 20 ਲੀਡਰੇ ਬੈਠ ਜਾਓ ਪੱਕੇ। ਸੋ ਬਾਰ-ਬਾਰ ਜਿਹੜਾ ਇਹ ਹੈ ਕਿ ਉਹ ਪਹਿਲਾਂ ਉਹ ਮਾਹੌਲ ਤਾਂ ਖੜਾ ਕਰੋ ਕਿ ਹਾਂ ਭਾਈ ਆ ਮਸਲੇ ਸਰਕਾਰ ਨਹੀਂ ਸੁਣ ਰਹੀ। ਸੋ ਇਸ ਲਈ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਉਹ ਤਾਕਤ ਤਾਂ ਨਹੀਂ ਮਿਲਣੀ। ਸੋ ਕਿੰਨਾ ਇਕੱਠ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ, ਪਰ ਇਕੱਠ ਹੋਏਗਾ ਜ਼ਰੂਰ ਜੀ, ਕਿਉਂਕਿ ਹਰੇਕ ਜਥੇਬੰਦੀ ਦਾ ਆਪਣਾ ਕੈਡਰ ਹੈਗਾ ਬਿਲਕੁਲ ਹੈ, ਆਪਣਾ ਵਰਕਰ ਹੈਗਾ, ਉਹਨਾਂ ਦੀ ਆਪਣੀ ਲਾਮਬੰਦੀ ਹੈਗੀ, ਪਹਿਲਾਂ ਨਾਲੋਂ ਵੱਧ ਲੋਕ ਜੁੜੇ ਨੇ। ਸੋ ਇਸ ਲਈ ਇਕੱਠ ਤਾਂ ਹੋਏਗਾ, ਇਹ ਸਰਕਾਰ ਦੀ ਫਿਕਰਮੰਦੀ ਵਧਾਏਗਾ, ਪਰ ਦੇਖਣਾ ਹੋਏਗਾ ਕਿੰਨਾ ਹੁੰਦਾ। ਔਰ 20 ਤਰੀਕ ਦੀ ਮਹਾ ਪੰਚਾਇਤ ਕਿ 1 ਰੋਜ਼ਾ ਮਹਾ ਪੰਚਾਇਤ ਹੁੰਦੀ ਹੈ, 2 ਰੋਜ਼ਾ ਮਹਾ ਪੰਚਾਇਤ ਹੁੰਦੀ ਹੈ, ਜਾਂ ਪੱਕੇ ਮੋਰਚੇ 'ਚ ਬਦਲਦੀ ਹੈ, ਕਿਉਂਕਿ ਇਸੇ ਹਵਾਲੇ ਨਾਲ ਇਸ ਬੈਠਕ ਦੇ ਵਿੱਚ ਮੰਤਰੀ ਸੰਦੀਪ ਦੇ ਖਿਲਾਫ ਵੀ ਮਤਾ ਪਾਇਆ ਗਿਆ। ਇਸੇ ਬੈਠਕ ਦੇ ਵਿੱਚ ਜੋਗਿੰਦਰ ਸਿੰਘ ਅਗਰਾਹਾਂ ਨੇ ਕਿਹਾ ਕਿ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ, ਚਾਹੇ ਹੋਰਨਾਂ ਕੈਦੀਆਂ ਦੀ ਗੱਲ ਹੋਵੇ, ਚਾਹੇ ਕਿਸਾਨਾਂ ਦੀ ਰਿਹਾਈ ਦੀ ਗੱਲ ਹੋਣ, ਉਹਨਾਂ ਦੇ ਪਰਚਿਆਂ ਦੀ ਗੱਲ ਹੋਣ, ਉਹਦੇ ਉੱਤੇ ਵੀ ਸਾਨੂੰ ਡਟ ਕੇ ਪਹਿਰਾ ਦੇਣਾ ਪਊਗਾ, ਉਹਦੇ ਲਈ ਵੀ ਅੰਦੋਲਨ ਛੇੜਨਾ ਪਊਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਦੀ ਉਥਲ ਪੁਥਲ ਹੋਈ ਹੈ। ਸਵਾਲ ਪੈਦਾ ਇਹ ਹੁੰਦਾ ਕਿ ਪਿੰਡਾਂ ਨੂੰ ਸਰਪੰਚਾਂ ਨੇ ਲੁੱਟਿਆ ਕਿ ਸਰਕਾਰਾਂ ਨੇ? ਪ੍ਰਵੀਨ ਜੀ, ਸਿੱਧਾ ਜਿਹਾ ਫਾਰਮੂਲਾ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਤਾਂ ਉਹ ਕਹਿੰਦੀ ਹੈ ਜੀ ਕਿ ਆਹ ਸਰਪੰਚ ਪੰਚ ਤਾਂ ਪਿਛਲੀ ਸਰਕਾਰ ਦੇ ਨੇ, ਇਹ ਸਾਡੇ ਨਹੀਂ ਗਏ, ਹੈ ਨਾ। ਸੋ ਇਹ ਇਸ ਲਈ ਉਹਨਾਂ ਨੂੰ ਆਪਣੇ ਨਹੀਂ ਮੰਨਦੇ, ਜਦੋਂ ਕਿ ਉਹ ਚੁਣੇ ਹੋਏ ਨੁਮਾਇੰਦੇ ਨੇ। ਜੇ ਕਿਸੇ ਮੈਂਬਰ ਪਾਰਲੀਮੈਂਟ ਦੇ ਹਲਕੇ 'ਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ ਉਹ MP ਕਿਸੇ ਵੀ ਮਤਲਬ ਕਿ ਪਾਰਟੀ ਦਾ ਹੋਵੇ, ਉਹਦਾ ਉਸ ਸਮਾਗਮ 'ਚ ਜੇਕਰ ਉਹ ਸਰਕਾਰੀ ਦੌਰਾ ਹੈ ਤਾਂ ਉੱਥੇ ਮੌਜੂਦ ਰਹਿਣਾ ਜ਼ਰੂਰੀ ਹੈ। ਇਸੇ ਤਰ੍ਹਾਂ ਰੂਟੀਨ ਤਾਂ ਸੰਵਿਧਾਨ ਤਾਂ ਇਹ ਕਹਿੰਦਾ ਕਿ ਜੇਕਰ ਮੁੱਖ ਮੰਤਰੀ ਆਉਂਦਾ ਤਾਂ ਉਸ ਮੁੱਖ ਮੰਤਰੀ ਦੇ ਨਾਲ ਉਸ ਹਲਕੇ ਦੇ MLA ਦਾ ਹੋਣਾ ਜ਼ਰੂਰੀ ਹੈ, ਚਾਹੇ ਉਹ ਕਿਸੇ ਪਾਰਟੀ ਦਾ ਜੀ। ਪਰ ਇੱਥੇ ਅਸੀਂ ਕਹਿੰਦੇ ਦੂਜੀ ਪਾਰਟੀ ਹੈ ਜੀ। ਸੋ ਇਸੇ ਤਰ੍ਹਾਂ ਸਰਪੰਚ ਪੰਚ ਚੁਣੇ ਹੋਏ ਨੁਮਾਇੰਦੇ ਨੇ, ਮੈਂਬਰ ਪਾਰਲੀਮੈਂਟ MLA ਵਾਂਗ, ਤੇ ਜਿਹਦੀ ਮਰਜ਼ੀ ਸਰਕਾਰ ਆਵੇ ਉਹਨਾਂ ਨੂੰ ਬਣਦਾ ਉਹ ਸਥਾਨ ਮਿਲਣਾ ਚਾਹੀਦਾ, ਪਰ ਨਹੀਂ ਮਿਲਦਾ ਜੀ। ਤੇ ਹੁਣ ਪੰਜਾਬ ਸਰਕਾਰ ਕਹਿੰਦੀ 2016 ਤੋਂ ਲੈ ਕੇ 2019 ਤੱਕ 750 ਸਾਬਕਾ ਸਰਪੰਚਾਂ ਨੇ 30 ਕਰੋੜ ਤੋਂ ਵੱਧ ਦਾ ਘਪਲਾ ਕੀਤਾ। ਅਸੀਂ ਨਹੀਂ ਕਹਿੰਦੇ ਪ੍ਰਵੀਨ ਜੀ ਕਿ ਸਾਰੇ ਸਰਪੰਚ ਦੁੱਧ ਧੋਤੇ ਨੇ, ਅਸੀਂ ਨਹੀਂ ਕਹਿੰਦੇ ਕਿ ਸਰਪੰਚਾਂ ਨੇ ਘਪਲੇ ਨਹੀਂ ਕੀਤੇ, ਪਰ ਇਹ ਵੀ ਨਹੀਂਗਾ ਕਿ ਸਾਰੀਆਂ ਪੰਚਾਇਤਾਂ ਅਜਿਹੀਆਂ ਹੋ ਗਈਆਂ, ਸਾਰੇ ਪਿੰਡ ਅਜਿਹੇ ਹੋ ਗਏ, ਸਾਰੇ ਸਰਪੰਚ ਅਜਿਹੇ ਹੋ ਗਏ, ਏਦਾਂ ਵੀ ਨਹੀਂ ਹੁੰਦਾ। ਦੂਜੀ ਗੱਲ, ਸਰਪੰਚਾਂ ਨੂੰ ਚਲਾਉਂਦਾ ਕੌਣ? ਪੰਚਾਇਤ ਸੈਕਟਰੀ। ਸਰਪੰਚਾਂ ਨੂੰ ਚਲਾਉਂਦਾ ਕੌਣ? MLA, ਹਲਕਾ ਇੰਚਾਰਜ, ਮੰਤਰੀ, ਸਰਕਾਰ। ਸੋ ਸਵਾਲ ਇਹ ਹੈ ਕਿ ਕੀ ਇਕੱਲਾ ਸਰਪੰਚ ਖਾ ਗਿਆ ਜੀ, ਜਾਂ ਸਰਪੰਚ ਦੇ ਨਾਂ ਤੇ ਕਿਹਨੇ ਖਾਧਾ? ਸੋ ਉੱਥੇ ਤੱਕ ਤਾਂ ਪਹਿਲਾਂ ਜਾਓ। ਪੰਚਾਇਤਾਂ ਦੇਖੋ, ਜਿਸ ਟਰਮ ਦੇ ਵਿੱਚ ਘਪਲਾ ਤੁਸੀਂ ਕਹਿੰਦੇ ਹੋ, ਉਸ ਟਰਮ ਦੇ ਉਹ ਸਾਰੇ ਅਧਿਕਾਰੀ ਚੱਕ ਲਓ ਜੀ, DC ਤੋਂ ਲੈ ਕੇ ਪੰਚਾਇਤ ਸੈਕਟਰੀ ਤੱਕ, ਤੇ ਉਸ ਹਲਕੇ ਦੇ MLA ਤੇ ਮੰਤਰੀ ਤੱਕ ਕਰੋ ਨਾ ਛਾਣਬੀਣ। ਇਕੱਲੇ ਸਰਪੰਚ ਜਾਂ ਪੰਚ ਨੂੰ ਕਟਹਿਰੇ 'ਚ ਕਿਉਂ ਖੜਾ ਕਰਦੇ ਹੋ ਜੀ?
ਸਰਪੰਚਾਂ ਨੂੰ ਚੋਰ ਮੋਰੀਆਂ ਪੰਚਾਇਤ ਸੈਕਟਰੀ ਉਹ ਦੱਸਦੇ ਨੇ, ਜਾਲੀ ਕਾਗਜ਼ ਬਣਾਉਣੇ, ਜਾਲੀ ਸਰਟੀਫਿਕੇਟ ਬਣਾਉਣੇ, ਜਾਲੀ ਬਿੱਲ ਤਿਆਰ ਕਰਨੇ ਡੀਸੀ ਰੇਟ ਦੇ ਉੱਤੇ। ਡੀਸੀ ਰੇਟ ਹੈ ਜੀ, ਜੋ ਮਾਰਕੀਟ ਰੇਟ ਆ ਉਸ ਰੇਟ ਤੇ ਕਿਉਂ ਨਹੀਂ ਤੈਅ ਹੁੰਦੇ? ਸੋ ਡੀਸੀ ਰੇਟ 'ਚ ਕਈ ਖਰਚੇ ਵੱਧ ਹੁੰਦੇ ਨੇ, ਬਿੱਲ ਘੱਟ ਵਾਲੇ ਹੁੰਦੇ ਨੇ, ਕਿਉਂਕਿ ਡੀਸੀ ਰੇਟ ਘੱਟ ਹੈ ਜੀ। ਕਈ ਥਾਂ ਤੇ ਖਰਚਾ ਵੱਧ ਹੁੰਦਾ, ਡੀਸੀ ਰੇਟ ਵੱਧ ਘੱਟ ਹੁੰਦਾ ਤਾਂ ਉਹ ਵੱਧ ਵਾਲੇ। ਸੋ ਇਹ ਖੇਡ ਨੂੰ ਐਡਜਸਟ ਕਰਨ ਦੇ ਚੱਕਰ 'ਚ ਪੰਚਾਇਤ ਸੈਕਟਰੀ ਕਹਿੰਦੇ ਨੇ ਕੋਈ ਨਾ, ਆ ਬਿੱਲ ਐਂ ਪਾ ਲਾ, ਆ ਬਿੱਲ ਐਂ ਪਾ ਲਾ, ਤੇ ਇੱਥੋਂ ਹੀ ਸ਼ੁਰੂ ਹੁੰਦਾ ਖੇਡ ਜੀ। ਤੇ ਫਿਰ ਉਹ ਇੱਕ ਵਾਰ ਫਸਿਆ ਬੰਦਾ ਫਿਰ ਬਾਰ-ਬਾਰ ਫਸ ਜਾਂਦਾ ਉਸ ਜਾਲ 'ਚ। ਸੋ ਸਵਾਲ ਅਸੀਂ ਨਹੀਂ ਕਹਿੰਦੇ ਕਿ ਕਪੜੇ ਨਹੀਂ ਹੋਏ, ਪਰ ਇਸ ਦੀ ਜਾਂਚ ਦੇ ਲਈ ਇੱਕ ਤਰੀਕਾ ਇਹ ਵੀ ਹੈਗਾ ਕਿ ਤੁਸੀਂ ਸਾਰੇ ਵਿਭਾਗ ਦੀ ਜਾਂਚ ਕਰਾਓ। ਦੂਜਾ ਪਹਿਲੂ, ਜਿਹੜੀ ਗੱਲ ਤੁਸੀਂ ਕਹੀ ਕਿ ਪਿੰਡਾਂ ਨੂੰ ਸਰਪੰਚਾਂ ਨੇ ਲੁੱਟਿਆ ਕਿ ਸਰਕਾਰਾਂ ਨੇ, ਪ੍ਰਵੀਨ ਜੀ ਮੈਨੂੰ ਦੱਸ ਦੇਣ ਕੈਪਟਨ ਸਰਕਾਰ, ਮੈਨੂੰ ਦੱਸ ਦੇਵੇ ਚੰਨੀ ਦਾ ਟਾਈਮ, ਮੈਨੂੰ ਦੱਸ ਦੇਵੇ ਅਮਰਿੰਦਰ ਦਾ ਟਰਮ, ਮੈਨੂੰ ਦੱਸ ਦਿਓ ਬਾਦਲ ਦੀਆਂ 2 ਟਰਮਾਂ, ਮੈਨੂੰ ਦੱਸ ਦਿਓ ਆ ਹੁਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ 11 ਮਹੀਨਿਆਂ ਦੀ ਟਰਮ, ਕਿ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਕਿਸੇ ਪਿੰਡ ਨੂੰ 1 ਰੁਪਈਏ ਦੀ ਵੀ ਗ੍ਰਾਂਟ ਦਿੱਤੀ ਹੋਵੇ ਜੀ। 1 ਰੁਪਈਏ ਦੀ, ਨਵੇਂ ਪੈਸੇ ਦੀ ਗ੍ਰਾਂਟ ਨਹੀਂ। ਪਿੰਡਾਂ 'ਚ ਜਿਹੜੀਆਂ ਟਾਈਲਾਂ ਲੱਗਦੀਆਂ, ਇੱਟਾਂ ਲੱਗਦੀਆਂ, ਗਲੀਆਂ ਬਣਦੀਆਂ ਦਿਖਦੀਆਂ ਨਾ, ਉਹ ਸਾਰੀਆਂ ਕੇਂਦਰ ਦੀ ਨਰੇਗਾ ਦੇ ਤਹਿਤ ਲੱਗੀਆਂ। ਨਰੇਗਾ ਵਾਲਾ ਫੰਡ ਹੈ ਜੀ, ਜਾਂ ਕੋਈ ਸਿੱਧੀ ਕੇਂਦਰੀ ਕੋਈ ਆਉਂਦੀ ਹੈ ਯੋਜਨਾ, ਉਹਦੇ ਤਹਿਤ ਕੁਛ ਆ ਰਿਹਾ। ਪੰਜਾਬ ਸਰਕਾਰ ਵੱਲੋਂ 1 ਪੈਸੇ ਦੀ ਗ੍ਰਾਂਟ ਨਹੀਂ ਜੀ। ਸੋ ਇਹ ਇੱਥੋਂ ਹਿਸਾਬ ਲਾ ਲਓ, ਜਦੋਂ ਤੁਸੀਂ ਗ੍ਰਾਂਟ ਹੀ ਨਹੀਂ ਦਿੱਤੀ ਤੁਸੀਂ ਕਿਹੜਾ ਹਿਸਾਬ ਮੰਗਦੇ ਹੋ ਭਾਈ? ਹਾਂ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਬਿਲਕੁਲ ਜੀ ਪੰਚ ਸਰਪੰਚ ਦਾ ਛੱਡੋ, ਪੰਚਾਇਤ ਦਾ ਛੱਡੋ, ਸਰਕਾਰਾਂ ਨੇ ਪਿੰਡਾਂ ਨੂੰ ਵੱਧ ਲੁੱਟਿਆ। ਪ੍ਰਵੀਨ ਜੀ ਪਿੰਡਾਂ ਦੀ ਜਿਹੜੀ ਆਪਣੀ ਆਮਦਨ, ਉਹ ਆਮਦਨ ਪਿੰਡਾਂ 'ਚ ਲੱਗਣ ਲਈ ਹੁੰਦੀ ਆ, ਉਸ ਦੇ ਵਿੱਚੋਂ 20% ਲੈਂਦੇ ਸੀ ਸਰਕਾਰਾਂ ਨੇ। 20% ਵਾਲਾ ਫਾਰਮੂਲਾ ਕੱਢ ਲਿਆ ਆਪਣੇ ਆਪੇ ਪਿੰਡ ਦੀ ਸ਼ਾਮਲਾਟ ਵਾਲੀ ਆਮਦਨ 'ਚੋਂ ਕਿ 20% ਸਰਕਾਰ ਲਊਗੀ ਜੀ, ਕਿਉਂਕਿ ਪੰਚਾਇਤ ਵਿਭਾਗ ਨੂੰ ਕਹਿੰਦੇ ਤਨਖਾਹਾਂ ਭੱਤੇ ਦੇਣੇ। ਫਿਰ ਉਹ 20 ਤੋਂ ਕਦੋਂ 22 ਹੋ ਗਿਆ, 22 ਤੋਂ ਕਦੋਂ 25 ਹੋ ਗਿਆ, ਅੱਜ ਕੱਲ 30% ਆ ਕਹਿੰਦੇ। ਤੇ ਆ ਲੁੱਟਣੀ ਤਾਂ ਹੋਰ ਕੀ ਆ? ਹੋਰ ਡਾਕਾ ਕਿਹਨੂੰ ਕਹਿੰਦੇ ਨੇ ਜੀ? ਹੋਰ ਭ੍ਰਸ਼ਟਾਚਾਰੀ ਕਿਹਨੂੰ ਕਹਿੰਦੇ ਨੇ? ਕਮਾਈ ਪਿੰਡ ਦੀ, ਪਿੰਡ ਦੇ ਖਾਤਰ। ਤੁਸੀਂ ਪਿੰਡ ਨੂੰ ਦਿੱਤਾ ਕੁਛ ਨਹੀਂ, ਪਿੰਡ ਤੋਂ ਲਈ ਜਾਂਦੇ ਹੋ, ਤੇ ਫਿਰ ਕੌਣ ਮਾਰ ਰਿਹਾ ਪਿੰਡਾਂ ਨੂੰ? ਤੇ ਦੂਜੀ ਗੱਲ, ਹੁਣ ਸਵਾਲ ਆਉਂਦਾ ਪੰਚਾਇਤ ਸੈਕਟਰੀਆਂ ਦਾ। ਮੇਰੇ ਨਾਲ ਕੱਲੇ ਕੁਝ ਸਾਥੀਆਂ ਦੀ ਗੱਲ ਹੋ ਰਹੀ ਸੀ, ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਬਾਈ ਜੀ 7 ਤੋਂ 8-8 ਮਹੀਨੇ ਤਨਖਾਹ ਨਹੀਂ ਮਿਲਦੀ ਪੰਚਾਇਤ ਸੈਕਟਰੀਆਂ ਨੂੰ। ਠੀਕ ਹੈ, ਤੁਸੀਂ ਪਿੰਡਾਂ ਦੀ ਆਮਦਨ ਖਾਤਿਆਂ 'ਚ ਆਉਂਦੇ ਹੀ ਜਦੇ ਕੱਟ ਲੈਂਦੇ ਹੋ ਕਿ ਪੰਚਾਇਤ ਵਿਭਾਗ ਨੂੰ ਤਨਖਾਹਾਂ ਦੇਣੀਆਂ ਜੀ। ਇੱਧਰ ਜੇ 7 ਤੋਂ 8-8 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਤਾਂ ਫਿਰ ਜਾਂ ਤਾਂ ਬੰਦਾ ਧਾਰ ਫੜੂਗਾ, ਜਾਂ ਫਾਹਾ ਲਊਗਾ, ਜਾਂ ਫਿਰ ਚੋਰ ਮੋਰੀਆਂ ਕਰੂਗਾ। ਸੋ ਕੀ ਪੰਚਾਇਤ ਸੈਕਟਰੀਆਂ ਨੂੰ, ਪੰਚਾਇਤ ਵਿਭਾਗ ਨੂੰ ਭ੍ਰਸ਼ਟਾਚਾਰੀ ਬਣਾਉਣ ਦੇ ਵਿੱਚ ਆ ਸਰਕਾਰਾਂ ਦਾ ਯੋਗਦਾਨ ਤਾਂ ਨਹੀਂ ਕਿ ਤੁਸੀਂ ਇਹਨਾਂ ਨੂੰ ਤਨਖਾਹ ਹੀ ਨਹੀਂ ਦਿੰਦੇ ਸਮੇਂ ਤੇ? ਅਗਲੀ ਦੀ ਲੋੜ ਤਾਂ ਖੜੀ ਆ, ਕਿਸੇ ਨੇ ਮਕਾਨ ਬਣਾਇਆ, ਕਿਸੇ ਨੇ ਲੋਨ ਲਿਆ, ਕਿਸੇ ਦੀ ਕਿਸ਼ਤ ਆ, ਕਿਸੇ ਜਵਾਕ ਦੀ ਫੀਸ ਆ, ਕਿਸੇ ਨੇ ਰਾਸ਼ਨ ਲਿਆਉਣਾ, ਕਿਸੇ ਦੀ ਗੱਡੀ ਦੀ ਕਿਸ਼ਤ ਆ। ਸੋ ਕਿੱਥੋਂ ਭਰਨੀ ਜੇ 7-7 ਮਹੀਨੇ ਤਨਖਾਹ ਨਹੀਂ ਆਈਆਂ? ਫਿਰ ਅਗਲੇ ਠੱਗੀਆਂ ਵੀ ਲਾਉਂਦੇ ਹੋਣਗੇ ਜੀ। ਸੋ ਇਹ ਕੌਣ ਇਹਦੇ ਲਈ ਜ਼ਿੰਮੇਵਾਰ ਆ? ਇਹ ਆਪਣੇ ਆਪ 'ਚ ਵੱਡੇ ਕਿੰਨੇ ਹੀ ਸਵਾਲ ਸਾਡੇ ਮੂਹਰੇ ਖੜੇ ਨੇ। ਸੋ ਪਿੰਡਾਂ ਨੂੰ ਗ੍ਰਾਂਟ ਦੇਣ ਦੀ ਬਜਾਏ ਉਹਨਾਂ 'ਚੋਂ ਹਿੱਸੇ ਖਾਣ ਵਾਲਾ ਜਿਹੜੀ ਕਰਮ ਤੁਰੀ ਆ, ਇਹਦੇ ਉੱਤੇ ਰੋਕ ਲਾਉਣ ਦੀ ਲੋੜ ਆ। ਸੋ ਕੱਲ ਦਾ ਰੌਲਾ ਪਈ ਜਾਂਦਾ, ਕਹਿੰਦੇ ਜੀ ਕਿ ਧਾਲੀਵਾਲ ਹੋਰੀ ਕਹਿੰਦੇ ਨੇ ਕਿ ਅੱਛਾ ਬੀਬੀਆਂ ਜੇ ਸਰਪੰਚ ਨੂੰ ਤਾਂ ਬੀਬੀਆਂ ਹੀ ਚਲਾਉਣਗੀਆਂ, ਉਹਨਾਂ ਦੇ ਬੰਦੇ ਨਹੀਂ ਕੰਮ ਕਰਨਗੇ, ਏਦਾਂ ਨਹੀਂ ਹੁੰਦਾ ਹੈ ਨਾ। ਤੇ ਉਧਰ ਅਗਲਿਆਂ ਨੇ ਜਦੇ ਮਾਨਕ ਗੋਇਲ ਨੇ ਕੱਢ ਕੇ ਜਦੇ ਪਾਤੀ ਸਾਰੀ ਉਹ ਰਿਪੋਰਟ, ਕਹਿੰਦਾ ਆ ਚੱਕੋ ਤੁਹਾਡੇ ਬੀਬੀਆਂ MLA ਨੇ, ਉਦਘਾਟਨ ਉਹਨਾਂ ਦੇ ਘਰ ਵਾਲੇ ਕਰੀ ਜਾਂਦੇ ਨੇ, ਪ੍ਰੋਗਰਾਮ ਅਟੈਂਡ ਉਹਨਾਂ ਦੇ ਘਰ ਵਾਲੇ ਕਰੀ ਜਾਂਦੇ ਨੇ। ਇੱਥੇ ਹੀ ਨਹੀਂ ਗਾ, ਇਹ ਨਹੀਂ ਦਿਖਦਾ। ਤੇ ਇੱਥੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਚੁਣਿਆ ਤੇ ਰੀਵਨ ਕੱਟਣ ਉਹਦੀ ਧਰਮ ਪਤਨੀ ਜਾਈ ਜਾਂਦੀ ਆ, ਮੁੱਖ ਮਹਿਮਾਨ ਉਹ ਬਣੀ ਜਾਂਦੀ ਆ। ਸੋ ਆਹ ਕੀ ਆ? ਸੋ ਇਸ ਲਈ ਹੁਣ ਪਹਿਲੀਆਂ ਵੀ ਏਦਾਂ ਹੀ ਫਿਰਦੀਆਂ ਸੀ, ਇਹ ਨਹੀਂ ਅਸੀਂ ਕਹਿੰਦੇ, ਜਾਂ ਪਹਿਲੇ ਵੀ ਏਦਾਂ ਹੀ ਤੱਕ ਦਿਖਾਉਂਦੇ ਸੀ ਸਰਪੰਚਾਂ ਦੇ ਘਰ ਵਾਲੇ ਜਾਂ MLA ਮੰਤਰੀਆਂ ਦੇ, ਬਦਲਿਆ ਨਹੀਂ ਕੁਛ। ਸੋ ਪਰ ਆਹ ਜਿਹੜੇ ਕਹਿੰਦੇ ਸੀ ਅਸੀਂ ਬਦਲਾ ਵਾਲੇ ਆ, ਜਾਂ ਤੁਸੀਂ ਦੂਏ ਕੰਨੀ ਉਂਗਲੀ ਕਰਦੇ ਹੋ ਪਹਿਲਾਂ ਆਪਣੇ ਕੰਨੀ। ਸੋ ਮੈਨੂੰ ਲੱਗਦਾ ਕਿ 2016 ਤੋਂ 2019 ਦੀ ਬਜਾਏ ਚੰਗਾ ਹੋਵੇ 19 ਤੋਂ ਬਾਅਦ ਵਾਲਾ ਵੀ ਨਾਲੇ ਸ਼ੁਰੂ ਕਰ ਲੈਣ, ਆਪਣਾ ਸਮਾਂ ਵੀ ਨਾਲੇ ਫਰੋਲੀ ਜਾਣ, ਪਤਾ ਲੱਗ ਜੂ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ SGPC ਦੀ ਪਟੀਸ਼ਨ ਦੀ। SGPC ਨੇ ਪਟੀਸ਼ਨ ਮੁੜ ਦਾਖਲ ਕਰ ਦਿੱਤੀ ਹੈ ਜੀ, ਤੇ ਹਰਿਆਣਾ ਸਰਕਾਰ ਹੋ ਗਈ ਹੈ ਤਲਬ। ਜਦੋਂ SGPC ਤੇ ਹਰਿਆਣਾ ਸਰਕਾਰ ਇਕੱਠੇ ਆ ਜਾਣ ਕਿਸੇ ਅਦਾਲਤੀ ਮਾਮਲੇ ਦੇ ਵਿੱਚ, ਤੇ ਗੱਲ ਤਕਰੀਬਨ 90% ਡੇਰੇ ਸਿਰਸੇ ਨਾਲ ਹੀ ਜਾ ਜੁੜਦੀ ਹੈ। ਕਿਤੇ ਉਹੀ ਮਾਮਲਾ ਤਾਂ ਬਿਲਕੁਲ ਪ੍ਰਵੀਨ ਜੀ, ਪਿਛਲੇ ਦਿਨੀ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ SGPC ਨੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਜਿਹੜੀ ਪੈਰੋਲ ਆ ਉਹਨੂੰ ਚੁਣੌਤੀ ਦੇਣ ਲਈ ਇੱਕ ਪਟੀਸ਼ਨ ਪਾਈ ਸੀ, ਤੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜਾਂ ਉਹਨਾਂ ਵੱਲੋਂ ਕੁਝ ਖੜੇ ਕੀਤੇ ਗਏ ਸਵਾਲਾਂ ਦੇ ਆਧਾਰ ਤੇ ਉਹ ਕਹਿੰਦੇ ਸਾਨੂੰ ਵਾਪਸ ਲੈਣੀ ਪਈ।
ਪਰ ਉਸ ਦਿਨ ਇੱਕ ਵਾਰ ਫਿਕਰਮੰਦੀ ਇਹ ਵਧੀ ਸੀ ਕਿ ਐਸਜੀਪੀਸੀ ਪਿੱਛੇ ਹਟ ਰਹੀ ਹੈ। ਇਹ ਉਹੀ ਐਸਜੀਪੀਸੀ ਹੈ ਜਿਹੜੀ ਬਾਬੇ ਨੂੰ ਕਦੇ ਮਾਫੀ ਵੀ ਦਿਵਾਉਂਦੀ ਆ, ਕਦੇ ਉਹਨੂੰ ਕਲੀਨ ਚਿੱਟ ਦੇ ਕੇ ਉਹਦੇ ਇਸ਼ਤਿਹਾਰ ਵੀ ਜਾਰੀ ਕਰਦੀ ਹੈ, ਕਦੇ ਉਹਦੀ ਫਿਲਮ ਲਵਾਉਣ ਲਈ ਵੀ ਅਕਾਲੀ ਦਲ ਨਾਲ ਮਿਲ ਕੇ ਵਿਉਂਤਾਂ ਘੜਦੀ ਆ। ਸੋ ਇਹ ਸਾਰੇ ਦੇ ਵਿੱਚ ਕਿਤੇ ਸ਼੍ਰੋਮਣੀ ਕਮੇਟੀ ਫੇਰ ਕਿਸੇ ਰਾਜਸੀ ਦਬਾਅ ਹੇਠ ਤਾਂ ਨਹੀਂ ਕੰਮ ਕਰ ਰਹੀ। ਸੋ ਇਸ ਲਈ ਉਹ ਪਟੀਸ਼ਨ ਵਾਪਸ ਲੈਣ ਲੱਗੇ। ਜਦੋਂ ਖਦਸੇ ਆਏ ਸੀ ਤਾਂ ਸ਼੍ਰੋਮਣੀ ਕਮੇਟੀ ਨੇ, ਉਹਨਾਂ ਦੇ ਨੁਮਾਇੰਦੇ ਆਏ ਨੇ, ਇੱਥੋਂ ਤੱਕ ਹਰਵਿੰਦਰ ਸਿੰਘ ਧਾਮੀ ਹੋਰਾਂ ਨਾਲ ਗੱਲ ਹੋਈ, ਉਹਨਾਂ ਨੇ ਵੀ ਕਿਹਾ ਕਿ ਨਹੀਂ, ਅਜਿਹਾ ਕੋਈ ਮਸਲਾ ਨਹੀਂ ਹੈ, ਇਹ ਅਸੀਂ ਸਿਰਫ ਉਸ ਨੂੰ ਦਰੁਸਤ ਕਰਨ ਦੇ ਲਈ, ਉਹਦੇ ਵਿੱਚ ਕੁਝ ਖਾਮੀਆਂ ਜਿਹੜੀਆਂ ਪ੍ਰਗਟਾਈਆਂ ਗਈਆਂ ਉਹ ਸ਼ੰਕੇ ਸੁਭੇ ਦੂਰ ਕਰਨ ਦੇ ਲਈ ਉਸ ਨੂੰ ਦੁਬਾਰਾ ਤਿਆਰ ਕਰਕੇ ਪਾਵਾਂਗੇ, ਔਰ ਦੇਰ ਨਹੀਂ ਲਾਈ ਜੀ ਉਹਨਾਂ ਨੇ ਜੀ। ਸੋ 2 ਦਿਨਾਂ ਬਾਅਦ ਇਹ ਪਟੀਸ਼ਨ ਲਗਭਗ ਦੁਬਾਰਾ ਦਾਖਲ ਹੋ ਗਈ, ਤੇ ਹੁਣ ਜਦੋਂ ਪਟੀਸ਼ਨ ਦਾਖਲ ਹੋਈ ਤਾਂ ਉਹ ਦੁਬਾਰਾ ਉਹੀ ਪੈਰੋਲ ਨੂੰ ਚੁਣੌਤੀ ਦੇ ਰਹੀ ਹੈ ਕਿ ਇਸ ਨੂੰ ਲਗਾਤਾਰ ਪੈਰੋਲ ਕਿਉਂ। ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਹੈ, ਇੱਕ ਕਤਲ ਦੇ ਮਾਮਲੇ 'ਚ ਹੈ, ਦੂਸਰਾ ਨਪੁੰਸਕ ਵਾਲਾ ਮਾਮਲਾ ਚੱਲਦਾ ਉਹਦਾ, ਤੇ ਤੀਸਰਾ ਉਹਦੇ ਨਾਲ ਸਿੱਧਾ ਪੰਥਕ ਮਸਲੇ ਜੁੜੇ ਨੇ, ਚਾਹੇ ਉਹ ਬੇਅਦਬੀ ਦੇ ਮਾਮਲੇ 'ਚ ਉਹਦਾ ਨਾਮ ਬੋਲਦਾ ਹੋਵੇ, ਚਾਹੇ ਉਹ ਗੁਰੂ ਸਾਹਿਬ ਦੇ ਸਵਾਂਗ ਰਚਨ ਨੂੰ ਲੈ ਕੇ ਨਾਮ ਬੋਲਦਾ ਹੋਵੇ, ਚਾਹੇ ਸਿੱਧੇ ਕਈ ਥਾਂ ਟਕਰਾਵ ਹੋਏ ਹੋਣ। ਸੋ ਉਹਨਾਂ ਸਾਰੇ ਮਾਮਲਿਆਂ 'ਚ ਦਾ ਨਾਮ ਬੋਲਦਾ, ਤੇ ਜਦੋਂ ਜਦੋਂ ਇਹ ਬਾਹਰ ਆਉਂਦਾ ਤਦ ਕੱਲਾ ਹਰਿਆਣਾ ਹੀ ਨਹੀਂ, ਪੰਜਾਬ 'ਚ ਵੀ ਅਮਨ ਕਾਨੂੰਨ ਦੀ ਸਥਿਤੀ ਸਿੱਧੀ ਪ੍ਰਭਾਵਿਤ ਹੁੰਦੀ ਹੈ, ਪੰਜਾਬ 'ਚ ਵੀ ਤਣਾਅ ਪੈਦਾ ਹੋਣ ਲੱਗ ਜਾਂਦਾ, ਪੰਜਾਬ 'ਚ ਵੀ ਟਕਰਾਅ ਵਾਲੀ ਸਥਿਤੀ ਪਿੰਡਾਂ ਸ਼ਹਿਰਾਂ 'ਚ ਬਣਨ ਲੱਗਦੀ ਹੈ। ਸੋ ਇਹ ਸਾਰਾ ਹਵਾਲਾ ਦੇ ਕੇ ਉਹ ਸਾਰਾ ਦਸਤਾਵੇਜ਼ ਨਾਲ ਲਾਏ ਨੇ, ਸਮੇਂ ਦੀਆਂ ਘਟਨਾਕ੍ਰਮ ਨਾਲ ਲਾਏ ਨੇ, ਉਹ ਸਾਰੇ ਨੂੰ ਆਧਾਰ ਬਣਾ ਕੇ ਇੱਕ ਪੂਰੀ ਤਾਕਤਵਰ ਪਟੀਸ਼ਨ ਜਦੋਂ ਐਸਜੀਪੀਸੀ ਨੇ ਦੁਬਾਰਾ ਦਾਖਲ ਕੀਤੀ ਆ, ਤਾਂ ਉਸ ਦੇ ਉੱਤੇ ਗੌਰ ਕਰਦਿਆਂ ਹੋਇਆਂ, ਰਾਮ ਰਹੀਮ ਦੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਇਸ ਪਟੀਸ਼ਨ ਤੇ ਗੌਰ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ, ਉਹਨੂੰ ਤਲਬ ਕੀਤਾ ਕਿ ਭਾਈ ਦੱਸੋ ਤੁਹਾਡਾ ਕੀ ਕਹਿਣਾ ਇਹਦੇ ਜਵਾਬ ਦੇ ਵਿੱਚ, ਕਿ ਅਗਲੇ ਤਾਂ ਕਹਿੰਦੇ ਗਲਤ ਹੈ, ਪੈਰੋਲ ਰੱਦ ਹੋਣੀ ਚਾਹੀਦੀ ਹੈ। ਸੋ ਹੁਣ ਤੁਹਾਡਾ ਜਵਾਬ ਕੀ ਹੈ? ਉਹ ਜਵਾਬ ਕੀ ਦਿੰਦੇ ਨੇ, ਕਿਹੜੀ ਸਫਾਈ ਦਿੰਦੇ ਨੇ? ਦਿੱਲੀ ਤੋਂ ਲਿਖਾ ਕੇ ਲਿਆਉਂਦੇ ਨੇ, ਮੋਦੀ ਜੀ ਗ੍ਰਹਿ ਮੰਤਰੀ ਜੀ ਤੋਂ ਲਿਖਾ ਕੇ ਲਿਆਉਂਦੇ ਨੇ ਕਿ ਭਾਈ ਹੁਣ ਅਸੀਂ ਕੀ ਦਸੀਏ, ਦੱਸੋ ਜੀ, ਤੁਹਾਡੇ ਹੁਕਮਾਂ ਤੇ ਚੱਲਦੇ ਆ। ਜੋਗੀ ਜੀ ਨੂੰ ਕੀ ਜਵਾਬ ਦੇਣਾ ਪਊਗਾ ਕਿ ਭਾਈ ਪੈਰੋਲ ਤੇ ਆਇਆ ਬੰਦਾ ਪ੍ਰਚਾਰ ਕਿਵੇਂ ਕਰੀ ਜਾਂਦਾ, ਕਦੇ ਗੜਗਾਉਂ ਸ਼ਰਨ ਥਾਂ ਬਣ ਜਾਂਦਾ, ਕਦੇ ਯੂਪੀ ਸ਼ਰਨ ਥਲ ਬਣ ਜਾਂਦਾ। ਸੋ ਉੱਥੋਂ ਬੈਠ ਕੇ ਇਹ ਜਿਹਾ ਪ੍ਰਚਾਰ ਕਰਦੇ ਹੋ ਤੁਸੀਂ, ਨਿਆਣੇ ਕਿਵੇਂ ਜੰਮਣੇ, ਨਹੀਂ ਜੰਮਣੇ, ਕੀ ਕਰਨਾ, ਇਹ ਜਿਹਾ ਦੱਸੀ ਜਾਂਦੇ ਹੁਣ। ਸੋ ਇਹ ਕੰਮ, ਕਦੇ ਬਿਊਟੀ ਟਿਪਸ ਹੈ ਨਾ, ਸੋ ਕਦੇ ਆਰਗੈਨਿਕ, ਕਦੇ ਕੁਛ, ਸੋ ਉਹ ਸਾਰਾ ਕੁਛ, ਕਦੇ ਕੇਕ ਕੱਟ ਲਿਆ ਤਲਵਾਰ ਨਾਲ। ਸੋ ਹਰ ਵਾਰ ਤੁਸੀਂ ਆ ਕੇ ਕੋਈ ਨਾ ਕੋਈ ਨਵਾਂ ਵਿਵਾਦ ਛੇੜਦੇ ਹੋ। ਸੋ ਇਸ ਲਈ ਕਦੇ ਚੁਣੌਤੀਆਂ ਦਿੰਦੇ ਹੋ ਕਿ ਮੈਂ ਕਰਤਾ, ਤੁਸੀਂ ਕਰਕੇ ਦਿਖਾਓ, ਹੋਰ ਧਰਮ ਵਾਲੇ ਹੋ, ਹੈ ਨਾ। ਸੋ ਇਸ ਲਈ ਇਹ ਸਾਰਾ ਕਿਤੇ ਨਾ ਕਿਤੇ ਗੌਰ ਕਰਨ ਵਾਲੀ ਗੱਲ ਆ। ਹਾਈ ਕੋਰਟ ਇਸ ਨੂੰ, ਪੰਜਾਬ ਹਰਿਆਣਾ ਹਾਈ ਕੋਰਟ ਇਸ ਨੂੰ ਕਿਵੇਂ ਦੇਖਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ, ਔਰ ਹਰਿਆਣਾ ਸਰਕਾਰ ਇਸ ਪਰ ਕੀ ਜਵਾਬ ਦਿੰਦੀ ਹੈ, ਦੇਖਣ ਵਾਲੀ ਗੱਲ ਹੋਏਗੀ। ਪਰ ਜਾਨੂੰ ਇਹਦੇ ਉੱਤੇ ਮਾਮਲਾ ਕਿਤੇ ਤਣ ਪਤਨ ਲੱਗਣ ਵਾਲੇ ਪਾਸੇ ਜਾਣਾ, ਜਾਨੂੰ ਪੈਰੋਲ ਮੁੱਕ ਜਾਣੀ ਹੈ। ਸੋ ਹੋਣ ਵਾਲੀ ਤਾਂ ਹੋਗੀ, ਅਗਲੀ ਤੇ ਰੋਕ ਲੱਗ ਜਾਵੇ, ਦੁਬਾਰਾ ਬਾਬਾ ਪੈਰੋਲ ਤੇ ਨਾ ਆਵੇ, ਇਹਦੇ ਲਈ ਇਹ ਬਹੁਤ ਸਹਾਈ ਹੋ ਸਕਦੀ ਹੈ। ਪ੍ਰਵੀਨ ਜੀ ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਲਾਸਟਿਕ ਦੀ। ਪਲਾਸਟਿਕ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ। ਇਹ ਗੱਲ ਸੱਚ ਹੈ ਕਿ ਹਫ਼ਤੇ ਦੇ ਵਿੱਚ ਅਸੀਂ ਇੰਨੀ ਕੁ ਪਲਾਸਟਿਕ ਖਾ ਜਾਂਦਾ ਇੱਕ ਇਨਸਾਨ, ਜਿੰਨੀ ਨਾਲ ਇੱਕ ਏਟੀਐਮ ਬਣ ਜਾਂਦਾ, ਏਟੀਐਮ ਕਾਰਡ ਬਣ ਜਾਂਦਾ। ਪ੍ਰਵੀਨ ਜੀ, ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਇਹ ਕੋਈ ਨਾ ਤਾਂ ਕਿਸੇ ਵਿਅਕਤੀ ਨੇ ਬਿਆਨ ਦਿੱਤਾ ਜੀ, ਨਾ ਕਿਸੇ ਦੀ ਟਿੱਪਣੀਆਂ, ਨਾ ਕੋਈ ਟਵੀਟ ਹੈ। ਇਹ 3 ਦੇਸ਼ਾਂ ਦੇ ਮਾਹਿਰਾਂ ਦੀ ਖੋਜ ਦਾ ਨਤੀਜਾ ਹੈ। ਠੀਕ ਹੈ। ਬਕਾਇਦਾ ਤੌਰ ਤੇ ਮਲੇਸ਼ੀਆ, ਆਸਟ੍ਰੇਲੀਆ ਤੇ ਇੰਡੋਨੇਸ਼ੀਆ, ਇਹਨਾਂ 3 ਮੁਲਕਾਂ ਨੇ ਇੱਕ ਖੋਜ ਕੀਤੀ। ਉਹ ਖੋਜ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆਏ ਕਿ ਹਰੇਕ ਵਿਅਕਤੀ 1 ਸਾਲ ਦੇ ਵਿੱਚ 11,000 ਤੋਂ ਲੈ ਕੇ 2 ਲੱਖ ਤੱਕ ਕਣ ਅੰਦਰ ਖਾ ਜਾਂਦਾ ਪਲਾਸਟਿਕ। ਜੀ, ਅੱਛਾ। 11,845 ਤੋਂ ਲੈ ਕੇ 1,93,200 ਤੱਕ ਕਣ ਅੰਦਰ ਚਲੇ ਜਾਂਦੇ ਆ ਬੰਦੇ ਦੇ। ਹੁਣ ਕਿੱਥੇ ਰਹਿੰਦੇ ਹੋ, ਕਿਹੋ ਜਿਹੇ ਮਾਹੌਲ 'ਚ ਰਹਿੰਦੇ ਹੋ, ਉਹੀ ਜਿਹੇ ਹਿਸਾਬ ਨਾਲ ਵੱਧਦੇ ਘਟਦੇ ਆ। ਜੀ, ਹੋਰ ਛੱਡੋ, ਇਸ ਰਿਪੋਰਟ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਕਿ 10,000 ਤੋਂ ਵੱਧ ਅਜਿਹੇ ਕੈਮੀਕਲ ਨੇ ਪਲਾਸਟਿਕ ਵਾਲੇ, ਜਿਹੜੀਆਂ ਚੀਜ਼ਾਂ 'ਚ ਵਰਤੇ ਜਾਂਦੇ ਨੇ ਤੇ ਜਿਹੜਾ ਸਿੱਧਾ ਬੰਦਾ ਖਾਂਦਾ। ਠੀਕ ਹੈ। 10,000 ਤਰ੍ਹਾਂ ਦੇ ਕੈਮੀਕਲ, ਮਤਲਬ ਅਚੇਚੇ ਤੌਰ ਤੇ ਕੰਪਨੀਆਂ ਵੱਲੋਂ, ਧਿਰਾਂ ਵੱਲੋਂ, ਵਪਾਰੀਆਂ ਵੱਲੋਂ, ਮਾਰਕੀਟ 'ਚ ਦੇਸ਼ਾਂ ਵੱਲੋਂ ਲਿਆਉਣ ਲਈ ਚੀਜ਼ਾਂ 'ਚ ਵਰਤੇ ਜਾਂਦੇ ਨੇ, ਤੇ ਉਹ ਬੰਦੇ ਦੇ ਖਾਣ 'ਚ ਅੰਦਰ ਜਾਂਦੇ ਨੇ। ਤੇ ਇਹਨਾਂ 10,000 ਤਰ੍ਹਾਂ ਦੇ ਕੈਮੀਕਲਾਂ 'ਚੋਂ ਸਭ ਤੋਂ ਵੱਧ ਕੈਮੀਕਲ ਚੀਨ ਵਰਤਦਾ ਹੈ। ਠੀਕ ਹੈ। ਥੋੜੇ ਧਿਆਨ 'ਚ ਹੋਵੇ, ਇੱਕ ਵਾਰ ਸ਼ਾਇਦ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਜਾਂ ਦੇਸ਼ ਦੇ ਵਿਗਿਆਨੀਆਂ ਨੇ ਇਹ ਖਤਰਾ ਪ੍ਰਗਟਾਇਆ ਕਿ ਜਿਹੜੇ ਬੱਚਿਆਂ ਦੇ ਚੱਬਣ ਵਾਲੇ ਅੱਜ ਕੱਲ੍ਹ ਖਿਡੌਣੇ ਆਉਂਦੇ ਨੇ, ਬੱਚੇ ਮੂੰਹ 'ਚ ਪਾ ਲੈਂਦੇ ਨੇ, ਹਨਾ, ਦੰਦ ਵਾਲੇ, ਕਿ ਉਹ ਚੀਨ ਵਾਲੇ ਜੇ ਲਾਓਗੇ ਤਾਂ ਬੱਚਿਓ, ਉਹਦੇ ਪਰ ਕੈਮੀਕਲ ਲੱਗੇ ਹੁੰਦੇ ਨੇ ਕਈ ਵਾਰ, ਤੇ ਜ਼ਿਆਦਾਤਰ ਉਹ ਕੈਮੀਕਲ ਲੱਗੇ ਹੁੰਦੇ ਨੇ। ਸੋ ਇਸ ਲਈ ਇਹ ਹਵਾਲਾ ਹੁਣ ਉਸਦੇ ਉੱਤੇ ਗੌਰ ਮੰਗਦਾ ਕਿ ਆਹ ਰਿਪੋਰਟ ਇਹ ਦੱਸ ਰਹੀ ਹੈ। ਇਹ ਰਿਪੋਰਟ ਕਹਿੰਦੀ ਆ ਕਿ ਜਿਹੜੀ ਮਾਈਕਰੋ ਪਲਾਸਟਿਕ ਹੈ, ਠੀਕ ਹੈ, ਉਹ ਅਸੀਂ 1 ਹਫ਼ਤੇ 'ਚ 5 ਗ੍ਰਾਮ ਖਾ ਜਾਂਦੇ ਹਾਂ। ਜੀ। ਤੇ ਜੇ 1 ਹਫ਼ਤੇ 'ਚ 5 ਗ੍ਰਾਮ ਖਾਂਦੇ ਹਾਂ ਤਾਂ ਇਹਦਾ ਮਤਲਬ ਅਸੀਂ 1 ਮਹੀਨੇ 'ਚ ਲਗਭਗ 20 ਗ੍ਰਾਮ ਤੱਕ ਖਾਈ ਜਾਂਦੇ ਹਾਂ। ਮਤਲਬ 80 ਤੋਂ ਮਤਲਬ ਕਿ ਜੇ ਹੁਣ 5 ਗ੍ਰਾਮ ਆ ਤਾਂ
ਤੁਸੀਂ 4 ਨਾਲ ਵੀ ਗੁਣਾ ਕਰ ਲਓ ਉਹਨੂੰ ਤਾਂ ਵੀ 20 ਗ੍ਰਾਮ ਬਣ ਗਿਆ। ਹਾਂਜੀ ਸੋ ਇਹ ਪਰ ਇੱਧਰ 5 ਗ੍ਰਾਮ ਦੇ ਹਵਾਲੇ ਨਾਲ ਇਹਨਾਂ ਖੋਜੀਆਂ ਨੇ ਦੱਸਿਆ, ਕਹਿੰਦੇ ਜੀ 5 ਗ੍ਰਾਮ ਦਾ ਇੱਕ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਹੁੰਦਾ। ਠੀਕ ਹੈ। ਤੇ ਜੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਇੱਕ 5 ਗ੍ਰਾਮ ਦਾ ਹੈ ਮਤਲਬ, ਤਾਂ ਇਹਦਾ ਮਤਲਬ ਅਸੀਂ ਇੱਕ ਹਫ਼ਤੇ 'ਚ ਤਾਂ ਇੱਕ ATM ਕਾਰਡ ਖਾ ਗਏ ਪਲਾਸਟਿਕ ਦਾ। ਤੇ ਸਭ ਤੋਂ ਵੱਧ ਫਿਰ ਸਵਾਲ ਹੁੰਦਾ ਪਲਾਸਟਿਕ ਜਾ ਕਿਵੇਂ ਰਹੀ ਅੰਦਰ। ਪ੍ਰਵੀਨ ਜੀ ਤੁਹਾਡੇ ਧਿਆਨ 'ਚ ਹੋਣਾ ਕਿ ਆਪਣੀਆਂ ਬਜ਼ੁਰਗ ਮਾਵਾਂ ਦਾਦੀਆਂ ਕਹਿੰਦੀਆਂ ਹੁੰਦੀਆਂ ਸੀ ਭਾਈ ਲੋਹੇ ਦੀ ਕੜਾਹੀ 'ਚ ਬਣਾ ਲਓ ਕੁਛ ਜੀ, ਕਹਿੰਦੀਆਂ ਨੇ ਬਿਲਕੁਲ ਸਹੀ, ਪਿੱਤਲ ਦੇ ਭਾਂਡੇ 'ਚ ਵਾਲੋ ਭਾਈ, ਹੈਨਾ, ਆ ਪਿੱਤਲ ਦੀ ਪਰਾਤ 'ਚ ਆਟਾ ਗੁੰਨੋ, ਹੈਨਾ। ਉਹਦਾ ਮਤਲਬ ਸੀ ਪਿੱਤਲ ਦੇ ਗਲਾਸ 'ਚ ਛੰਨੇ 'ਚ ਦੁੱਧ ਪੀਣਾ ਗਰਮ। ਉਹ ਕਹਿੰਦੇ ਕਿ ਜਦੋਂ ਗਰਮ ਚੀਜ਼ ਬਣਦੀ ਆ, ਕਿਤੇ ਗਰਮ ਚੀਜ਼ ਤੁਸੀਂ ਖਾਂਦੇ ਹੋ ਤਾਂ ਉਹਦੇ ਨਾਲ ਉਹ ਧਾਤ ਤੁਹਾਡੇ ਅੰਦਰ ਆਉਂਦੀ ਆ। ਤੁਹਾਨੂੰ ਉਹਦੀਆਂ ਧਾਤਾਂ ਦੀ ਕਮੀ ਪੂਰੀ ਹੋਊਗੀ, ਤੁਹਾਡੇ 'ਚ ਲੋਹਾ ਆਊਗਾ ਤਾਂ ਤਾਕਤ ਆਊਗੀ, ਹੈਨਾ। ਜੇ ਕੋਈ ਪਹੁੰਚ ਵਾਲਾ ਘਰ ਹੈ ਨਾ, ਉਹ ਗਰਮੀਆਂ ਦੇ ਵਿੱਚ ਚਾਂਦੀ ਦੇ ਕੋਲੀਆਂ ਗਲਾਸਾਂ 'ਚ ਵੀ ਖਾਂਦੇ ਪੀਂਦੇ ਨੇ ਲੋਕ। ਉਹ ਕਹਿੰਦੇ ਅਸੀਂ, ਆਪਾਂ ਨੂੰ ਲੱਗਦਾ ਸੀ ਕਿ ਇਹ ਅਮੀਰੀ ਦਾ ਨੁਕਤਾ। ਉਹ ਕਹਿੰਦੇ ਨਾ ਭਾਈ, ਇਹਦੇ ਨਾਲ ਠੰਡਾ ਰਹਿੰਦਾ ਹੈ, ਗਰਮੀ ਦੇ ਵਿੱਚ ਚਾਂਦੀ ਠੰਡੀ ਹੁੰਦੀ ਆ, ਚਾਂਦੀ ਠੰਡੀ ਹੁੰਦੀ। ਸੋ ਇਸ ਲਈ ਉਸਦਾ ਜ਼ਿਆਦਾ ਹੀ ਲਗਜ਼ਰੀ ਲੋਕ ਸੋਨੇ ਦੇ ਭਾਂਡਿਆਂ 'ਚ ਵੀ ਖਾਂਦੇ ਹੋਣਗੇ ਸਰਦੀਆਂ 'ਚ, ਕਿਉਂਕਿ ਗਰਮ ਹੁੰਦਾ ਸੋਨਾ। ਪਰ ਆਪਾਂ ਲੋਕ ਪਿੱਤਲ ਤਾਂਬੇ ਤੱਕ ਤਾਂ ਰਹੇ ਆ ਨਾ, ਆਪਾਂ ਲੋਹੇ ਤੱਕ ਤਾਂ ਰਹੇ ਆ ਨਾ। ਸੋ ਇਹਦਾ ਮਤਲਬ ਪਤਾ ਸੀ ਕਿ ਉਹਦੇ ਨਾਲ ਧਾਤ ਅੰਦਰ ਆਦੀ ਹੈ। ਤੇ ਹੁਣ ਤੁਸੀਂ ਜਦੋਂ ਪਲਾਸਟਿਕ ਦੇ ਭਾਂਡੇ 'ਚ ਖਾਓਗੇ, ਚਾਹੇ ਉਹ ਕਹਿ ਲਓ ਜੀ ਇਹ ਮਾਈਕ੍ਰੋਵੇਵ 'ਚ ਚੱਲਣ ਵਾਲਾ ਪਲਾਸਟਿਕ ਹੈ, ਇਹ 'ਚ ਗਰਮ ਠੰਡੇ ਦਾ ਅਸਰ ਨਹੀਂ ਹੁੰਦਾ। ਉਹ ਕਹਿੰਦੇ ਜੋ ਮਰਜ਼ੀ ਕਰ ਲਓ, ਤੁਹਾਡੇ ਅੰਦਰ ਉਹਦਾ ਅਸਰ ਜਾਣਾ ਹੀ ਜਾਣਾ। ਠੀਕ ਹੈ। ਤੇ ਇਹ ਰਿਪੋਰਟ ਕਹਿੰਦੀ ਹੈ ਸਭ ਤੋਂ ਵੱਧ ਅਸਰ ਮਾਸ ਰਾਹੀਂ ਤੇ ਪਾਣੀ ਵਾਲੀਆਂ ਬੋਤਲਾਂ ਰਾਹੀਂ ਹੋ ਰਿਹਾ ਜੀ। ਉਹ ਕਹਿੰਦੇ ਕਿ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ, ਪਾਣੀ ਦੀ ਬੋਤਲ ਜਿਹੜੀ ਪਲਾਸਟਿਕ ਵਾਲੀ ਪਾਣੀ ਦੀ ਬੋਤਲ 1 ਟਾਈਮ ਯੂਜ਼ ਵਾਲੀ ਵੀ ਪੀਂਦੇ ਹੋ, ਜਾਂ ਹੋਰ ਜਿਹੜੀ ਇਹਨਾਂ ਬੋਤਲਾਂ ਰਾਹੀਂ ਤੁਸੀਂ ਚੀਜ਼ ਲੈਂਦੇ ਹੋ, ਪਲਾਸਟਿਕ ਚੀਜ਼ ਪੈਕ ਹੋਏ ਲੈਣਾ, ਉਹਦੇ ਨਾਲ ਅੰਦਰ ਕਣ ਜਾਣੇ ਹੀ ਜਾਣੇ ਨੇ। ਇੱਥੋਂ ਤੱਕ ਕਿ ਜਿਹੜੇ ਅਸੀਂ ਗਲਾਸ ਵਰਤਦੇ ਹਾਂ ਜਾਂ ਅਸੀਂ ਕੋਲੀਆਂ ਭਾਂਡੇ ਚਮਚੇ ਵਰਤਦੇ ਹਾਂ, ਉਹ ਇੰਨੇ ਘਟੀਆ ਕੁਆਲਿਟੀ ਦੇ ਬਣੇ ਹੁੰਦੇ ਆ ਪ੍ਰਵੀਨ ਜੀ, ਉਹਦੇ ਨਾਲ ਸਿੱਧਾ ਹੀ ਲਮਕਦਾ ਹੁੰਦਾ ਕੁਛ ਨਾ ਕੁਛ ਪਲਾਸਟਿਕ ਦਾ ਧਾਗਾ, ਤੇ ਉਹ ਪਤਾ ਨਹੀਂ ਕਿੰਨੇ ਅੰਦਰ ਜਾਂਦੇ ਹੁਣ। ਇਹ ਸਾਰਾ ਪਹਿਲੂ ਜਦੋਂ ਸਾਹਮਣੇ ਆਇਆ ਤਾਂ ਇਹਦੇ ਵਿੱਚ ਇੱਕ ਹੋਰ ਗੰਭੀਰਤਾ ਵਾਲੀ ਗੱਲ ਆਈ। ਉਹ ਕਹਿੰਦੇ ਕਿ ਇਸ ਮੌਕੇ ਸਮੁੰਦਰ ਦੇ ਵਿੱਚ ਸਭ ਤੋਂ ਜ਼ਿਆਦਾ ਕੂੜਾ ਕਰਕਟ ਪਲਾਸਟਿਕ ਦਾ ਇਕੱਠਾ ਹੋ ਰਿਹਾ, ਉਸ ਨੂੰ ਮੱਛੀਆਂ ਖਾਂਦੀਆਂ ਨੇ ਤੇ ਫਿਰ ਮੱਛੀਆਂ ਲੋਕ ਖਾਂਦੇ ਨੇ। ਤੇ 2050 ਤੱਕ ਸਮੁੰਦਰ ਦੇ ਤਲ ਹੇਠ ਇੰਨਾ ਪਲਾਸਟਿਕ ਇਕੱਠਾ ਹੋ ਜਾਣਾ ਜਿੰਨਾ ਸਮੁੰਦਰ ਦੇ ਅੰਦਰ ਮੱਛੀਆਂ ਦਾ ਵਜਨ ਨਹੀਂ ਹੋਣਾ। ਠੀਕ ਹੈ। ਕੁੱਲ ਦੁਨੀਆ ਭਰ ਦੀਆਂ ਮੱਛੀਆਂ ਦੇ ਕੁੱਲ ਵਜਨ ਤੋਂ, ਸਮੁੰਦਰੀ ਮੱਛੀਆਂ ਦੇ ਕੁੱਲ ਵਜਨ ਤੋਂ 2050 ਤੱਕ ਪਲਾਸਟਿਕ ਦਾ ਵਜਨ ਵੱਧ ਹੋ ਜਾਣਾ ਅੰਦਰ, ਇੰਨਾ ਪਲਾਸਟਿਕ ਇਕੱਠਾ ਹੋ ਜਾਣਾ। ਤੇ ਫਿਰ ਅਸਰ ਕਿਹਦੇ ਤੇ ਕਰਨਾ? ਇਸ ਰਿਪੋਰਟ ਦੇ ਦੌਰਾਨ ਇੱਕ ਖੋਜ ਕੀਤੀ ਗਈ, 8 ਤਰ੍ਹਾਂ ਦੇ ਮਾਸ ਦੇ ਸੈਂਪਲ ਜਾਂਚੇ ਗਏ। ਠੀਕ ਹੈ। ਉਹਨਾਂ ਚੋਂ 7 ਸੈਂਪਲ ਫੇਲ ਹੋਏ, ਉਹਨਾਂ 'ਚ ਪਲਾਸਟਿਕ ਪਾਇਆ ਗਿਆ। ਆਮ ਪਸ਼ੂਆਂ ਦੇ ਮੈਂਸ ਦਾ, ਗਾਂ ਦਾ, ਊਠਣੀ ਦਾ, ਬੱਕਰੀ ਦਾ ਤੇ ਮਾਂ ਦਾ ਫੀਡ ਵੀ, ਮਾਂ ਦਾ ਦੁੱਧ ਵੀ, ਇਹ ਸਾਰੇ ਦੁੱਧਾਂ ਦੀ ਜਾਂਚ ਹੋਈ ਤਾਂ 25 ਤਰ੍ਹਾਂ ਦੇ ਦੁੱਧਾਂ ਦੀ ਜਾਂਚ ਹੋਈ। ਉਹਨਾਂ ਚੋਂ 18 ਤਰ੍ਹਾਂ ਦੇ ਦੁੱਧ ਨੇ ਜਿਹੜੇ ਉਹ ਇਹ ਪਾਏ ਗਏ ਕਿ ਹਾਂ ਭਾਈ ਇਹਦੇ ਵਿੱਚ ਮਤਲਬ ਕਿ ਪਲਾਸਟਿਕ ਹੈਗੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਲਾਸਟਿਕ ਕਿਸ ਕਦਰ ਸਾਡੇ ਅੰਦਰ ਜਾ ਰਹੀ ਆ। ਇੱਕ ਸਾਲ ਦੇ ਵਿੱਚ ਅਸੀਂ 11,845 ਤੋਂ ਲੈ ਕੇ 1,93,200 ਕਣ ਪਲਾਸਟਿਕ ਦੇ ਖਾ ਜਾਂਦੇ ਹਾਂ। ਤੇ ਸਭ ਤੋਂ ਜ਼ਿਆਦਾ ਅਸੀਂ ਮੀਟ ਰਾਹੀਂ, ਪਾਣੀ ਦੀਆਂ ਬੋਤਲਾਂ ਰਾਹੀਂ ਇਹ ਕਣ ਖਾ ਰਹੇ ਹਾਂ। ਤੇ 5 ਗ੍ਰਾਮ ਅਸੀਂ ਇੱਕ ਹਫ਼ਤੇ 'ਚ ਮਾਈਕਰੋ ਪਲਾਸਟਿਕ ਖਾ ਰਹੇ ਹਾਂ। ਮਤਲਬ ਇੱਕ ਹਫ਼ਤੇ 'ਚ ਅਸੀਂ ਇੱਕ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੱਕ ATM ਕਾਰਡ ਦੀ ਪਲਾਸਟਿਕ ਖਾ ਜਾਂਦੇ ਹਾਂ। ਤੇ ਇਹਦੇ ਨਾਲ ਕਹਿੰਦੇ ਪਾਚਨ ਸ਼ਕਤੀ ਵੀ ਖਰਾਬ ਹੁੰਦੀ ਆ, ਅੰਤੜੀਆਂ ਵੀ ਰੋਗੀ ਹੁੰਦੀਆਂ ਨੇ, ਤੁਹਾਡੀ ਦਿਮਾਗ ਦੀ ਸੋਚਣ ਸ਼ਕਤੀ ਵੀ ਖਰਾਬ ਹੁੰਦੀ ਆ, ਤੇ ਤੁਹਾਡੇ ਹੋਰ ਕਿੰਨੇ ਤਰ੍ਹਾਂ ਦੇ ਅਸਰ ਹੁੰਦੇ ਨੇ, ਤੇ ਤੁਹਾਡੀ ਉਮਰ ਵੀ ਘਟਦੀ ਆ। ਜੀ, ਕਾਫੀ ਅਹਿਮ ਤੇ ਕਾਫੀ ਚਿੰਤਾ ਜਗਾਉਣ ਵਾਲੀਆਂ ਚੀਜ਼ਾਂ ਨੇ ਸ਼ਰਮਾ ਜੀ, ਫੈਕਟ ਜਿਹੜੇ ਤੁਸੀਂ ਦੱਸੇ ਨੇ। ਫਿਲਹਾਲ ਲੋਕ ਪਲਾਸਟਿਕ ਨੂੰ ਵਰਤਣ ਜਾਂ ਉਹਨੂੰ ਵਰਤ ਕੇ ਸਿੱਟਣ ਦੀ ਆਦਤ ਤੋਂ ਹਲੇ ਛੁਟਕਾਰਾ ਨਹੀਂ ਪਾ ਸਕੇ। ਪ੍ਰਵੀਨ ਜੀ 5 ਤੋਂ 6 ਸਾਲ ਹੋ ਗਏ, ਮੈਂ ਆਪਣੇ ਘਰ ਦੀ ਰਸੋਈ ਚੋਂ ਪਲਾਸਟਿਕ ਬਿਲਕੁਲ ਕੱਢਤੀ ਸੀ, ਆਪ ਕੱਢੀ। ਜੀ ਤੈਅ ਹੀ ਕਰ ਲਿਆ ਕਿ ਬਿਲਕੁਲ ਨਹੀਂ ਵਰਤਣੀ। ਸੋ ਇਹ ਸਖਤ ਫੈਸਲਾ ਲੈਣਾ ਪੈਣਾ। ਬਿਲਕੁਲ। ਮੈਂ ਕਿਤੇ ਜਾਣਾ, ਆਪਣੀਆਂ ਪਾਣੀ ਦੀਆਂ 2 ਬੋਤਲਾਂ ਦੂਜੀਆਂ ਰੱਖਦੇ ਆ, ਜਿਹੜੀਆਂ ਆਪਾਂ ਮਤਲਬ ਸਟੀਲ ਵਾਲੀਆਂ ਬੋਤਲਾਂ ਹੁੰਦੀਆਂ, ਉਹ ਬੋਤਲਾਂ 2 ਭਰ ਕੇ ਰੱਖਦਾ। ਜੇ ਕਿਤੇ ਕੁਝ ਖਾਣਾ ਪੀਣਾ ਪੈ ਜਾਵੇ ਤਾਂ ਬੋਤਲ ਆਪਣੀ ਚੋਂ ਪਾਣੀ ਪੀਦਾ, ਪਲਾਸਟਿਕ ਦੀ ਬੋਤਲ ਲੈ ਕੇ ਪਾਣੀ ਪੀਦਾ। ਸੋ ਇਸ ਲਈ ਕੁਝ ਸਖਤ ਫੈਸਲੇ ਤੁਹਾਨੂੰ ਲੈਣੇ ਪੈਂਦੇ। ਕੁਝ ਸਖਤ ਫੈਸਲੇ, ਕੁਝ ਅਨੁਸ਼ਾਸਨ ਤੁਹਾਨੂੰ ਥੋੜਾ ਜਿਹਾ ਲਿਆਉਣਾ ਪੈਂਦਾ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।